ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਅੱਜ ਦੇ ਇਸ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਸਭਨਾਂ ਦਾ ਜੀ ਆਇਆਂ ਨੂੰ। ਕਰੋਨਾ ਵਾਇਰਸ ਦੇ ਬਾਰੇ ਅਪਡੇਟਸ ਲੈ ਕੇ ਜਿਹੜਾ ਆਪਾਂ ਉਹ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਪ੍ਰੋਗਰਾਮ ਦੇ ਵਿੱਚ ਇਸ ਮੌਕੇ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਰਿਆਂ ਨੂੰ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ ਜਿਹੜੀ 12 ਤਰੀਕ ਆ ਅਤੇ ਸ਼ਾਮ ਦਾ ਪ੍ਰੋਗਰਾਮ ਆਪਾਂ ਸਪੈਸ਼ਲ ਤੁਹਾਡੇ ਲਈ ਕਰੋਨਾ ਵਾਇਰਸ ਨਾਲ ਰਿਲੇਟਡ ਜੋ ਦੁਨੀਆ ਵਿੱਚ ਵਾਪਰ ਰਿਹਾ ਉਹ ਲੈ ਕੇ ਹਾਜ਼ਰ ਹੋਏ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਵੱਖ-ਵੱਖ ਖਬਰਾਂ ਨੇ ਕਿ ਇਸ ਵਾਰ ਦੀਆਂ ਅੱਜ ਦੇ ਦਿਨ ਦੀਆਂ ਕੀ ਅਪਡੇਟਸ ਰਹੀਆਂ, ਸੋ ਆਪਾਂ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਾਂਗੇ। ਬਹੁਤ ਕੁਛ ਕੈਂਸਲ ਹੋ ਰਿਹਾ ਆ, ਬਹੁਤ ਕੁਛ ਜਿਹੜਾ ਆ ਉਹ ਅੱਗੇ ਪਾਇਆ ਜਾ ਰਿਹਾ ਆ, ਬਹੁਤ ਕੁਛ ਜਿਹੜੇ ਨਵੇਂ ਕੇਸਿਸ ਜਿਹੜੇ ਆ ਉਸ ਦੇ ਬਾਰੇ ਜਿਹੜੀਆਂ ਚੀਜ਼ਾਂ ਆ ਉਹ ਸਾਹਮਣੇ ਆ ਰਹੀਆਂ ਨੇ। ਸੋ ਆਪਾਂ ਉਹ ਸਾਰੀਆਂ ਚੀਜ਼ਾਂ ਆ ਆਪਣੇ ਸਰੋਤਿਆਂ ਦੇ ਨਾਲ ਜਿਹੜੀਆਂ ਉਹ ਸਾਂਝੀਆਂ ਉਹ ਜ਼ਰੂਰ ਕਰਾਂਗੇ। ਸੋ ਬਿਲਕੁਲ ਸਾਰੇ ਜਾਣੇ ਇੱਦਾਂ ਹੀ ਜਿਹੜੇ ਜੁੜ ਜਾਓ ਅਤੇ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਜਿਹੜਾ ਜੀ ਤੁਹਾਨੂੰ ਦੱਸਦੇ ਹਾਂ, ਕਿਉਂਕਿ ਬਹੁਤ ਕੁਛ ਟਰੈਵਲਿੰਗ ਦੇ ਉੱਤੇ ਵੀ ਜਿਹੜਾ ਅਸਰ ਆ ਉਹ ਪੈਣ ਜਾ ਰਿਹਾ। ਸੋ ਹਰਜੋਤ ਸਿੰਘ ਜੀ, ਜੇ ਆਪਾਂ ਲੇਟੈਸਟ ਸਭ ਤੋਂ ਪਹਿਲਾਂ ਆંકੜਿਆਂ ਦੇ ਉੱਤੇ ਜੇ ਨਜ਼ਰ ਮਾਰਦੇ ਜਾਈਏ ਤਾਂ ਕਰੋਨਾ ਵਾਇਰਸ ਕਾਫੀ ਘਾਤਕ ਜਿਹੜਾ ਉਹ ਸਿੱਧ ਹੋ ਰਿਹਾ ਆ। ਹੁਣ ਤੱਕ ਨਵੇਂ ਜਿਹੜੇ ਆ ਅਪਡੇਟਸ ਦੇ ਮੁਤਾਬਕ 1,26,000 ਤੋਂ ਵੱਧ ਜਿਹੜੇ ਕੇਸ ਆ ਉਹ ਕਨਫਰਮਡ ਕੇਸ ਕਰੋਨਾ ਵਾਇਰਸ ਦੇ ਹੋ ਚੁੱਕੇ ਨੇ, ਜਿਸ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਜਿਹੜੀ ਆ ਉਹ 4600 ਤੋਂ ਉੱਤੇ ਜਿਹੜੀ ਉਹ ਹੋ ਚੁੱਕੀ ਹੋਈ ਆ। ਅਤੇ ਇਸ ਦੇ ਨਾਲ ਨਾਲ ਹੀ ਹਜ਼ਾਰਾਂ ਹੀ ਲੋਕ ਅਜਿਹੇ ਵੀ ਨੇ ਜਿਹੜੇ ਇਸ ਕਰੋਨਾ ਵਾਇਰਸ ਤੋਂ ਜਿਹੜੇ ਪੀੜਿਤ ਸੀਗੇ ਉਸ ਤੋਂ ਰਿਕਵਰ ਵੀ ਜਿਹੜੇ ਉਹ ਕਰ ਰਹੇ ਆ। ਇਸ ਮੰਦਭਾਗੇ ਜਿਹੜੇ ਆ ਦੌਰ ਦੇ ਵਿੱਚ ਆਸ ਦੀ ਕਿਰਨ ਵੀ ਜਿਹੜੀ ਆ ਉਹ ਨਾਲ ਨਾਲ ਜਗ ਰਹੀ ਹੈਗੀ ਆ। ਜੀ ਬਿਲਕੁਲ। ਇਹਦੇ ਸੰਬੰਧ ਦੇ ਵਿੱਚ ਇੱਕ ਜਿਹੜੇ ਡਾਕਟਰ ਹੈਗੇ ਆ, ਡਾਕਟਰ ਡਰਿਊ ਪਿੰਸਕੀ, ਉਹਨਾਂ ਨੇ ਇਹ ਕਿਹਾ ਆ ਵੀ ਠੀਕ ਆ ਵੀ ਇਹ ਜਿਹੜੀ ਕਰੋਨਾ ਵਾਇਰਸ ਆ ਇਹ ਇੱਕ ਫਲੂ ਨਾਲੋਂ 10 ਗੁਣਾ ਜ਼ਿਆਦਾ ਜਿਹੜਾ ਆ ਡੇਂਜਰਸ ਹੈਗਾ ਆ, ਪਰ ਮੀਡੀਆ ਨੇ ਕਹਿੰਦੇ ਵੀ ਬਹੁਤ ਜ਼ਿਆਦਾ ਜਿਹੜਾ ਆ ਪ੍ਰੈਸ ਨੇ ਲੋਕਾਂ ਨੂੰ ਪੈਨਿਕ ਕੀਤਾ ਹੋਇਆ। ਸੋ ਕਹਿੰਦੇ ਵੀ ਪੈਨਿਕ ਤੋਂ ਬਚਣਾ ਹੈਗਾ ਆ, ਕਾਮ ਰਹਿਣਾ ਆ, ਪਰ ਪ੍ਰੀਕਾਸ਼ਨਸ ਜਿਹੜੀਆਂ ਆ ਉਹ ਸਾਰੀਆਂ ਲੈਣੀਆਂ ਹੈਗੀਆਂ। ਸੋ ਇਹ ਉਹਨਾਂ ਨੇ ਇੱਕ ਜਿਹੜੀ ਇੰਟਰਵਿਊ ਆ ਉਹਦੇ ਵਿੱਚ ਦੱਸਿਆ ਹੈ। ਇਹ ਗੱਲ ਵੀ ਸਹੀ ਆ। ਆਪਾਂ ਦੇਖਦੇ ਕਿਸ ਤਰ੍ਹਾਂ ਸਟੋਰਾਂ ਦੇ ਵਿੱਚ ਲੋਕ ਜਿਹੜੇ ਆ ਆਪਣੀਆਂ ਕਾਰਾਂ ਭਰ ਕੇ ਸਮਾਨ ਲਿਜਾ ਰਹੇ ਆ। ਸੋ ਇੰਨਾ ਜ਼ਿਆਦਾ ਵੀ ਜਿਹੜਾ ਪੈਨਿਕ ਹੋਣ ਦੀ ਗੱਲ ਨਹੀਂ ਹੈ। ਹਾਂਜੀ ਬਿਲਕੁਲ। ਇਹ ਜਿੰਨੇ ਵੀ ਇਸ ਟਾਈਮ ਫੈਸਲੇ ਕੋਈ ਕਾਉਂਟੀ ਦੇ ਪੱਧਰ ਦੇ ਉੱਤੇ, ਕੋਈ ਸਟੇਟ ਦੇ ਪੱਧਰ ਦੇ ਉੱਤੇ ਜਿਹੜੇ ਲਏ ਜਾ ਰਹੇ ਨੇ, ਇਹ ਲੋਕਾਂ ਦੀ ਸਿਹਤ ਨੂੰ ਧਿਆਨ ਨੂੰ ਮੁੱਖ ਰੱਖਦੇ ਹੋਏ ਆਖਿਆ ਜਾ ਰਿਹਾ ਆ। ਕੈਲੀਫੋਰਨੀਆ ਦੇ ਵਿੱਚ ਜਿਹੜੇ ਲੇਟੈਸਟ ਜਿਹੜੇ ਗਵਰਨਰ ਗੈਵਨ ਨਿਊਸਮ ਹੋਣਾ ਨੇ, ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਸੀਗਾ, ਉਸ ਦੇ ਵਿੱਚ ਇਹੀ ਚੀਜ਼ ਹੈਗੀ ਆ ਮੇਨ ਹਰਜੋਤ ਸਿੰਘ ਜੀ, ਵੀ ਇਸ ਮੌਕੇ ਉਸ ਨੂੰ ਜਿਹੜੇ 250 ਤੋਂ ਵੱਧ ਜਿੱਥੇ ਵੀ ਇਕੱਠ ਹੈਗਾ ਉਸ ਦੇ ਉੱਤੇ ਜਿਹੜਾ ਉਹਨਾਂ ਨੇ ਰੋਕ ਲਾਈ ਆ, ਅਤੇ 6 ਫੁੱਟ ਤੋਂ ਵੱਧ ਦੀ ਦੂਰੀ ਜਿਹੜੇ ਆ ਲੋਕਾਂ ਦੇ ਵਿੱਚ ਦਰਮਿਆਨ ਰੱਖਣ ਦੇ ਲਈ ਉਹਨਾਂ ਨੇ ਜਿੱਥੇ ਵੀ ਇਹਨਾਂ ਦਾ ਇਕੱਠ ਇੰਨਾ ਹੋਣਾ ਹੈ ਘੱਟੋ ਘੱਟ ਉਸ ਦੇ ਵਿੱਚ ਹੋਣਾ ਆ। ਸੋ ਉਹਦੇ ਕਰਕੇ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੈਂਸਲ ਹੋ ਚੁੱਕੀਆਂ ਨੇ। ਸੋ ਜੇ ਕੈਂਸਲੇਸ਼ਨਸ ਦੀ ਹਰਜੋਤ ਸਿੰਘ ਜੀ ਆਪਾਂ ਪਹਿਲਾਂ ਜਿਹੜੀ ਉਹ ਨਜ਼ਰ ਮਾਰਦੇ ਜਾਈਏ ਤਾਂ ਫਿਰ ਉਸ ਦੇ ਜਿਹੜੇ ਕਰੋਨਾ ਵਾਇਰਸ ਦੇ ਕਹਿ ਲਓ ਵੀ ਭੇਂਟ ਚੜ੍ਹ ਗਏ ਅਤੇ ਉਹਦੇ ਪ੍ਰਕੋਪ ਦੇ ਅਧੀਨ ਆ ਗਏ ਨੇ। NCAA ਜਿਹੜਾ ਮਾਰਚ ਮੈਡਨਸ ਬਾਸਕਿਟਬਾਲ ਦਾ ਟੂਰਨਾਮੈਂਟ ਹੁੰਦਾ ਆ, ਉਹ ਵੀ ਜਿਹੜੇ ਕਾਲਜ ਪੱਧਰ ਦੇ ਟੂਰਨੀ ਆ ਉਹ ਵੀ ਕਹਿੰਦੇ ਆ ਵੀ ਉਹ ਕੈਂਸਲ ਰੱਦ ਕਰ ਦਿੱਤੇ ਗਏ ਆ। NBA ਨੇ ਜਿਹੜੇ ਕੱਲ੍ਹ ਹੀ ਆਪਣੇ ਪੂਰੇ ਸੀਜ਼ਨ ਨੂੰ ਰੱਦ ਕਰ ਦਿੱਤਾ ਸੀ। ਇੱਕ ਹੋਰ ਜਿਹੜਾ ਆ NBA ਦਾ ਪਲੇਅਰ ਆ ਉਹ ਕਰੋਨਾ ਵਾਇਰਸ ਦਾ ਸ਼ਿਕਾਰ ਉਹ ਸਾਹਮਣੇ ਆਇਆ ਆ, ਉਹ ਪੋਜ਼ੀਟਿਵ ਹੋਇਆ ਆ। ਇਸ ਦੇ ਨਾਲ ਨਾਲ ਜਿਹੜੀ ਮੇਜਰ ਲੀਗ ਬੇਸਬਾਲ ਆ ਉਹਨਾਂ ਨੇ ਆਪਣੀ ਜਿਹੜੀ ਪੂਰੀ ਦੀ ਪੂਰੀ ਲੀਗ ਆ ਉਸ ਨੂੰ ਜਿਹੜਾ ਅੱਗੇ ਪਾ ਦਿੱਤਾ ਆ, ਉਸ ਨੂੰ ਜਿਹੜਾ ਅੱਗੇ ਪੋਸਟਪੋਨ ਕਰ ਦਿੱਤਾ ਆ ਅਜੇ ਹਾਲ ਦੀ ਘੜੀ ਅਣਮਿੱਥੇ ਸਮੇਂ ਦੇ ਲਈ। ਇਸ ਦੇ ਨਾਲ ਨਾਲ ਜੇ ਆਪਾਂ ਦੱਸਦੇ ਜਾਏ ਵੀ ਆਪਣੀ ਪੰਜਾਬੀ ਕਮਿਊਨਿਟੀ ਦੇ ਵੱਖ-ਵੱਖ ਪ੍ਰੋਗਰਾਮਾਂ ਦੇ ਉੱਤੇ ਜਿਹੜਾ ਇਸ ਦਾ ਅਸਰ ਹੋਇਆ ਆ, ਸਰੀ ਦੇ ਵਿੱਚ ਜਿਹੜਾ ਸਭ ਤੋਂ ਵੱਡਾ ਨਗਰ ਕੀਰਤਨ ਸਜਾਇਆ ਜਾਂਦਾ ਵਿਸਾਖੀ ਦੇ ਸ਼ੁਭ ਮੌਕੇ ਦੇ ਉੱਤੇ, ਉਸ ਨੂੰ ਵੀ ਉੱਥੋਂ ਦੀ ਹੈਲਥ ਅਫੀਸ਼ੀਅਲਸ, ਕੈਨੇਡਾ ਦੇ ਹੈਲਥ ਅਫੀਸ਼ੀਅਲ, BC ਦੇ ਹੈਲਥ ਅਫੀਸ਼ੀਅਲ ਅਤੇ ਉਹਨਾਂ ਸਾਰਿਆਂ ਦੇ ਨਾਲ ਉੱਥੇ ਗੱਲਬਾਤ ਕਰਦੇ ਹੋਏ ਸਰੀ ਦੇ ਪ੍ਰਬੰਧਕਾਂ ਵੱਲੋਂ ਇਸ ਨੂੰ ਵੀ ਜਿਹੜਾ ਆ ਉਹ ਅੱਗੇ ਪਾ ਦਿੱਤਾ ਗਿਆ ਆ। ਇਸ ਨੂੰ ਵੀ ਹਾਲ ਦੀ ਘੜੀ ਇੱਕ ਹਿਸਾਬ ਦੇ ਨਾਲ ਰੱਦ ਕਰ ਦਿੱਤਾ ਗਿਆ ਹੈ। ਜੇ ਕੋਈ ਨਵੀਂ ਤਰੀਕ ਹੋਊਗੀ ਤਾਂ ਉਹ ਫਿਰ ਕਹਿੰਦੇ ਆ ਵੀ ਉਸ ਟਾਈਮ ਦੇ ਉੱਤੇ ਸੰਗਤ ਨੂੰ ਦੱਸ ਦਿੱਤਾ ਜਾਊਗਾ। GHG ਜਿਹੜੀ ਪਿਕਨਿਕ ਹੁੰਦੀ ਆ ਬੱਚਿਆਂ ਦੀ ਪਿਕਨਿਕ ਫਰੈਜ਼ਨੋ ਦੇ ਵਿੱਚ, ਉਸ ਨੂੰ ਜਿਹੜਾ ਰੱਦ ਕਰ ਦਿੱਤਾ ਗਿਆ ਆ। ਐਜੂਕੇਸ਼ਨ ਸੈਮੀਨਾਰ ਜਿਹੜਾ ਕਿ ਹੋਣਾ ਸੀਗਾ ਇਸ ਜਿਹੜਾ ਵੀਕਐਂਡ ਦੇ ਉੱਤੇ ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ,
ਉੱਥੇ ਵੀ ਫਰੈਜ਼ਨੋ ਸਟੇਟ ਯੂਨੀਵਰਸਿਟੀ ਬੰਦ ਹੋਣ ਦੇ ਕਰਕੇ ਉੱਥੇ ਦੇ ਪ੍ਰਬੰਧਕਾਂ ਨੇ ਜਿਹੜਾ ਫਰੈਜ਼ਨੋ ਸਟੇਟ ਯੂਨੀਵਰਸਿਟੀ ਨੇ ਆਖਿਆ ਪ੍ਰਬੰਧਕਾਂ ਨੂੰ ਵੀ ਇਹ ਜਿਹੜਾ ਪ੍ਰੋਗਰਾਮ ਉਹ ਵੀ ਤੁਹਾਡਾ ਜਿਹੜਾ ਉੱਥੇ ਕੈਂਸਲ ਹੋ ਚੁੱਕਾ ਹੈ। ਬੇਕਰਫੀਲਡ ਦੇ ਵਿੱਚ ਜਿਹੜਾ ਆ ਉੱਥੇ ਸੌਕਰ ਕਲੱਬ ਜਿਹੜੇ ਮਿਲ ਕੇ ਸੌਕਰ ਟੂਰਨਾਮੈਂਟ ਇਸ ਵੀਕਐਂਡ ਦੇ ਉੱਤੇ ਕਰਾਉਣਾ ਸੀਗਾ 15 ਤਰੀਕ ਨੂੰ 14-15 ਤਰੀਕ ਨੂੰ ਜਿਹੜਾ ਹੋਣਾ ਸੀਗਾ, ਉਸ ਨੂੰ ਵੀ ਬੱਚਿਆਂ ਦੀ ਭਲਾਈ ਨੂੰ ਮੁੱਖ ਰੱਖਦੇ ਹੋਏ ਕਰੋਨਾ ਵਾਇਰਸ ਜਿਹੜਾ ਉਹ ਨਾ ਫੈਲੇ, ਇਸ ਦੇ ਕਰਕੇ ਉਸ ਨੂੰ ਵੀ ਕੈਂਸਲ ਉਹ ਕਰ ਦਿੱਤਾ ਗਿਆ ਹੈ। ਉਹ ਵੀ ਅਣਮਿੱਥੇ ਸਮੇਂ ਦੇ ਲਈ ਅੱਗੇ ਪਾ ਦਿੱਤਾ ਗਿਆ ਆ। ਕੈਂਟਕੀ ਦੇ ਵਿੱਚ ਬਹੁਤ ਵੱਡਾ ਟਰੱਕ ਸ਼ੋਅ ਜਿਹੜਾ ਉਹ ਹੋਣ ਜਾ ਰਿਹਾ ਸੀ, ਉਸ ਨੂੰ ਪੂਰੀ ਤਰ੍ਹਾਂ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਆ। ਜਿਹੜੇ ਨੈਸ਼ਨਲ ਐਸੋਸੀਏਸ਼ਨ ਆਫ ਬ੍ਰੌਡਕਾਸਟਰਸ ਲਾਸ ਵੇਗਸ ਦੇ ਵਿੱਚ ਅਪ੍ਰੈਲ ਮਹੀਨੇ 'ਚ ਜਿਹੜਾ ਸ਼ੋਅ ਹੋਣਾ ਸੀ, ਉਸ ਨੂੰ ਵੀ ਕੈਂਸਲ ਕਰ ਦਿੱਤਾ ਗਿਆ, ਉਹ ਰੱਦ ਕਰ ਦਿੱਤਾ ਗਿਆ। ਇਸੇ ਤਰੀਕੇ ਨਾਲ ਕੈਨੇਡਾ ਦੇ ਵਿੱਚ ਇੱਕ ਟਰੱਕ ਸ਼ੋਅ ਹੋਣ ਜਾ ਰਿਹਾ ਸੀ, ਉਸ ਨੂੰ ਅਣਮਿੱਥੇ ਸਮੇਂ ਦੇ ਲਈ ਜਿਹੜਾ ਹਾਲ ਦੀ ਘੜੀ ਅੱਗੇ ਪਾਇਆ ਗਿਆ। ਕਿਹਾ ਜਾ ਰਿਹਾ ਕਿਆਸ ਰਹੀਆਂ ਨੇ ਸ਼ਾਇਦ ਮੇਬੀ ਜੂਨ ਜੁਲਾਈ ਦੇ ਵਿੱਚ ਉਹ ਜਿਹੜਾ ਉੱਥੇ ਟਰੱਕ ਸ਼ੋਅ ਆ ਉਹ ਉੱਥੇ ਹੋ ਸਕਦਾ ਆ। ਸੋ ਇਹ ਜਿਹੜੇ ਹੈਗੇ ਮੇਜਰ ਚੀਜ਼ਾਂ ਜਿਹਦੇ ਬਾਰੇ ਆਪਾਂ ਨੂੰ ਖਬਰਾਂ ਦੇ ਵਿੱਚ ਪਤਾ ਲੱਗ ਗਿਆ ਵੀ ਇਹ ਚੀਜ਼ਾਂ ਜਿਹੜੀਆਂ ਕੈਂਸਲ ਹੋ ਚੁੱਕੀਆਂ ਹੋਈਆਂ ਨੇ। ਓਵਰਆਲ ਹਰ ਇੱਕ ਚੀਜ਼ ਦੇ ਉੱਤੇ ਕਾਫੀ ਇਸ ਦਾ ਹਰਜੋਤ ਸਿੰਘ ਜੀ ਭੈੜਾ ਅਸਰ ਪੈ ਚੁੱਕਾ ਹੋਇਆ ਆ। ਸੋ ਬਿਲਕੁਲ ਡਿਜ਼ਨੀਲੈਂਡ ਵੀ ਜਿਹੜਾ ਆ ਉਹ ਉੱਥੇ ਵੀ ਉਹਨੂੰ ਵੀ ਬੰਦ ਕਰ ਦਿੱਤਾ ਗਿਆ ਆ ਮਾਰਚ 30 ਤੱਕ। ਇਸੇ ਤਰ੍ਹਾਂ ਸਾਊਥ ਹਾਲ ਦੇ ਵਿੱਚ ਨਗਰ ਕੀਰਤਨ ਹੋਣਾ ਸੀ ਯੂਕੇ ਦੇ ਵਿੱਚ, ਉਸ ਨੂੰ ਵੀ ਬੰਦ ਕਰ ਦਿੱਤਾ ਗਿਆ। ਜਿਹੜੇ ਲੋਕਾਂ ਦੇ ਇਕੱਠੇ ਹੋਣ ਦੀ ਗੱਲ ਆ, ਜੇ ਉਹਨੂੰ ਮੈਂ ਥੋੜ੍ਹਾ ਅਪਡੇਟ ਕਰਦਾ ਜਾਵਾਂ, ਕੈਲੀਫੋਰਨੀਆ ਦੇ ਗਵਰਨਰ ਨੇ ਕਿਹਾ ਵੀ ਕਿਤੇ ਵੀ ਕੈਲੀਫੋਰਨੀਆ 'ਚ 250 ਤੋਂ ਵੱਧ ਬੰਦਾ ਇਕੱਠਾ ਨਾ ਹੋਵੇ। ਸੋ ਇਹ ਵੀ ਕਿਹਾ ਗਿਆ ਆ ਵੀ ਜੇ ਕਿਤੇ ਐਮਰਜੈਂਸੀ ਇਕੱਠੇ ਵੀ ਹੋਣਾ ਪੈਂਦਾ ਆ ਤੇ 6 ਫੁੱਟ ਦੀ ਜਿਹੜੀ ਦੂਰੀ ਆ ਉਹ ਘੱਟੋ ਘੱਟ ਰੱਖੀ ਜਾਵੇ। ਨਿਊਯਾਰਕ ਸਟੇਟ ਨੇ ਉੱਥੇ ਦੇ ਗਵਰਨਰ ਨੇ ਅਨਾਊਂਸ ਕੀਤਾ ਹੈ ਵੀ 500 ਤੋਂ ਵੱਧ ਕੋਈ ਵੀ ਕਿਤੇ ਇਕੱਠ ਨਹੀਂ ਹੋ ਸਕਦਾ। ਮਿਸ਼ੀਗਨ ਦੇ ਗਵਰਨਰ ਨੇ ਜਿਹੜਾ ਇਹ ਕਿਹਾ ਵੀ 100 ਤੋਂ ਵੱਧ ਕਿਤੇ ਵੀ ਕੋਈ ਇਕੱਠ ਨਹੀਂ ਹੋ ਸਕਦਾ। ਸੋ ਇਹਦਾ ਮਤਲਬ ਬਹੁਤ ਸਾਰੀਆਂ ਕੋਈ ਵਿਆਹਾਂ ਦੀਆਂ ਪਾਰਟੀਆਂ, ਕੋਈ ਮੀਟਿੰਗਾਂ, ਸੋ ਇੰਨਾ ਇਕੱਠ ਨਹੀਂ ਹੋ ਸਕਦਾ। ਰੈਂਟਨ ਗੁਰੂ ਘਰ ਜਿਹੜਾ ਸਿਆਟਲ ਆ, ਉਹਨਾਂ ਨੇ ਵੀਕਐਂਡ ਦੇ ਲਈ ਉਹ ਬੰਦ ਕੀਤਾ ਆ ਸੰਗਤ ਦੇ ਆਉਣ ਦੇ ਲਈ, ਪਰ ਕਹਿੰਦੇ ਨਿਤਨੇਮ ਸਵੇਰੇ ਸ਼ਾਮ ਹੋਊਗਾ। ਸੋ ਇਸ ਕਰਕੇ ਜਿਹੜੀਆਂ ਪ੍ਰੀਕਾਸ਼ਨਸ ਆ ਆਪਣੀ ਕਮਿਊਨਿਟੀ ਨੂੰ ਪੂਰੀਆਂ ਲੈਣੀਆਂ ਚਾਹੀਦੀਆਂ ਹੈਗੀਆਂ। ਜਿੱਥੇ ਕਿਤੇ ਵੀ ਕੋਈ ਇਕੱਠ ਵਾਲਾ ਪ੍ਰੋਗਰਾਮ ਆ, ਕਿਸੇ ਦੇ ਮੈਰਿਜ ਪਾਰਟੀ ਆ, ਕੁਛ ਵੀ ਆ, ਉਹ ਤੋਂ ਜਿੱਦਾਂ ਬਚਾਏ ਰੱਖਣਾ ਚਾਹੀਦਾ ਆ। ਜੀ ਬਿਲਕੁਲ, ਡੈਫੀਨੇਟਲੀ ਇਸ ਦੇ ਵਿੱਚ ਬਹੁਤ ਜ਼ਿਆਦਾ ਭੈੜਾ ਜਿਹੜਾ ਅਸਰ ਆ ਉਹ ਹੋਊਗਾ, ਕਿਉਂਕਿ ਲੋਕਾਂ ਨੇ ਦੂਰੋਂ ਨੇੜਿਓਂ ਆਉਣਾ ਹੁੰਦਾ ਹੈ ਵਿਆਹਾਂ ਸ਼ਾਦੀਆਂ ਦੇ ਉੱਤੇ। ਕਈ ਜਣੇ ਸਾਨੂੰ ਕਾਲ ਕਰਕੇ ਪੁੱਛ ਰਹੇ ਵੀ ਮਈ ਮਹੀਨੇ ਦੇ ਵਿੱਚ ਵਿਆਹ ਆ, ਸਾਡੇ ਤਾਂ ਬਹੁਤ ਜ਼ਿਆਦਾ ਇਕੱਠ ਆ, ਉਹ 'ਤੇ ਕੀ ਅਸਰ ਪਊਗਾ। ਸੋ ਇਹ ਜਿਹੜੀ ਕਰੋਨਾ ਵਾਇਰਸ ਦੀ ਸਿਚੁਏਸ਼ਨ ਹੈ, ਇਸ ਦੇ ਵਿੱਚ ਭਵਿੱਖਬਾਣੀ ਕਰਨਾ ਜਿਹੜਾ ਉਹ ਨਾਮੁਮਕਿਨ ਆ, ਅਤੇ ਉਹ ਇੱਕ ਗਲਤ ਗੱਲ ਹੋਊਗੀ ਜੇ ਆਪਾਂ ਕੋਈ ਭਵਿੱਖਬਾਣੀ ਇਸ ਦੇ ਵਿੱਚ ਇਸ ਹਿਸਾਬ ਦੇ ਨਾਲ ਕਰਦੇ ਹਾਂ। ਇਹ ਇੰਨਾ ਕੁ ਜ਼ਿਆਦਾ ਇਸ ਟਾਈਮ ਫਲੂਇਡ ਸਿਚੁਏਸ਼ਨ ਆ, ਐਵਰੀ ਡੇ ਐਵਰੀ ਆਵਰ ਜਿਹੜਾ ਕੁਛ ਨਾ ਕੁਛ ਚੇਂਜਸ ਜਿਹੜੇ ਹੋ ਰਹੇ ਆ। ਹੁਣ ਬਹੁਤ ਸਾਰੇ ਥਾਵਾਂ ਦੇ ਉੱਤੇ, ਜਿੱਦਾਂ ਆਪਾਂ ਮੈਰੀਲੈਂਡ ਅਤੇ ਓਹਾਇਓ ਦੀ ਜੇ ਗੱਲ ਦੱਸਦੇ ਜਾਈਏ ਤਾਂ ਉੱਥੋਂ ਦੇ ਵਿੱਚ ਪੂਰੇ ਸੂਬਾਈ ਪੱਧਰ ਦੇ ਉੱਤੇ ਜਿਹੜੇ ਸਕੂਲਾਂ ਨੂੰ ਜਿਹੜਾ ਉਹ ਬੰਦ ਕਰ ਦਿੱਤਾ ਗਿਆ ਆ। ਸੋ ਬਹੁਤ ਸਾਰੇ ਥਾਵਾਂ ਦੇ ਉੱਤੇ ਜਿਹੜੇ ਸਕੂਲ ਆ ਉਹ ਰੱਦ ਕੀਤੇ ਜਾ ਰਹੇ ਆ, ਕਿਤੇ 2-2 ਹਫ਼ਤੇ ਤੱਕ ਜਿਹੜਾ ਉਹ ਕੀਤਾ ਜਾ ਰਿਹਾ ਆ। ਇਹ ਟਰੈਵਲ ਬੈਨ ਦੀ ਜਿਹੜੀ 30 ਦਿਨਾਂ ਦੀ ਗੱਲ ਸੀ, ਇਹਦੇ ਵਿੱਚ ਇਹ ਵੀ ਕਿਆਸ ਰਹੀਆਂ ਹੈ, ਕਹਿੰਦੇ ਵੀ ਇਸ ਨੂੰ ਹੋਰ ਲੰਬਿਆਂ ਵੀ ਕੀਤਾ ਜਾ ਸਕਦਾ ਆ। ਅਤੇ ਜਿਹੜੇ ਸਕੂਲ ਬੰਦ ਕਰਨ ਦੇ ਕਿਤੇ ਵੱਖ-ਵੱਖ ਕਾਊਂਟੀਜ਼ ਦੇ ਵਿੱਚ ਖਬਰਾਂ ਆ ਰਹੀਆਂ ਨੇ, ਉਹਨਾਂ ਨੂੰ ਵੀ ਕਹਿੰਦੇ ਆ ਵੀ ਉਹ ਅੱਗੇ ਜਿਹੜਾ ਹੋਰ ਚਿਰ ਦੇ ਲਈ ਵੀ ਜਿਹੜਾ ਉਹ ਬੰਦ ਕੀਤਿਆਂ ਜਾ ਸਕਦਾ ਹੈਗਾ। ਸੋ ਇਹ ਕਾਫੀ ਜ਼ਿਆਦਾ ਇਸ ਦੇ ਵਿੱਚ ਭਿਆਨਕ ਸਿੱਟੇ ਆ। ਇੱਕ ਵਾਰੀ ਜ਼ਿੰਦਗੀ ਇੱਦਾਂ ਲੱਗ ਰਿਹਾ ਆ ਇਹ ਸਾਰੀਆਂ ਖਬਰਾਂ ਸੁਣ ਕੇ ਵੀ ਲੀਹੋਂ ਲੱਥ ਚੁੱਕੀ ਹੋਈ ਆ। ਸੋ ਇੰਨੇ ਵੱਡੇ ਡਿਵੈਲਪਡ ਨੇਸ਼ਨ ਜਿਹੜੇ ਆ ਇਸ ਦੀ ਮਾਰ ਦੇ ਹੇਠ ਆਏ ਆ। ਇੱਦਾਂ ਲੱਗ ਰਿਹਾ ਵੀ ਪੂਰੇ ਦੇ ਪੂਰੇ ਸਿਸਟਮ ਜਿਹੜੇ ਕੋਲੈਪਸ ਜਿਹੜੇ ਉਹ ਕਰ ਗਏ ਨੇ। ਲੋਕਾਂ ਦੇ ਵਿੱਚ ਇੰਨੀ ਮਾਰੋ ਮਾਰ ਜਿਹੜੀ ਉਹ ਪੈ ਗਈ ਆ, ਇਹ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਇੰਨੀ ਮਾਰੋ ਮਾਰ ਜਿਹੜੀ ਆ ਨਹੀਂ ਦੇਖੀ। ਬਹੁਤ ਸਾਰੇ ਲੋਕਾਂ ਨੇ ਕਈ ਚੀਜ਼ਾਂ ਜਿਹੜੀਆਂ ਦੇਖੀਆਂ, ਜੰਗਾਂ ਵੀ ਦੇਖੀਆਂ, ਇਹ ਕੁਛ ਵੀ ਦੇਖਿਆ, ਪਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਦਾ ਜਿਹੜਾ ਮਾਹੌਲ ਇਸ ਟਾਈਮ ਬਣ ਚੁੱਕਾ ਹੋਇਆ ਆ। ਸਮਝ ਨਹੀਂ ਆ ਰਹੀ ਵੀ ਇਸ ਨੂੰ ਕਿਸ ਤਰੀਕੇ ਦੇ ਨਾਲ ਇਸ ਡਰ ਨੂੰ ਹਟਾਇਆ ਜਾ ਸਕਦਾ ਆ। ਅਜੇ ਜੇ ਆਪਾਂ ਦੇਖਿਆ ਜਾਵੇ ਤਾਂ ਮਹਿਜ 3% ਜਿਹੜਾ ਲੀਥਲ ਹੈਗਾ ਆ, ਵੀ ਇੰਨੇ ਲੋਕਾਂ ਨੂੰ ਜਿੰਨੇ ਹੋਏ ਉਹਨਾਂ ਦੇ ਵਿੱਚੋਂ 3% ਲੋਕਾਂ ਦੀਆਂ ਮੌਤਾਂ ਹੋ ਰਹੀਆਂ। ਅਤੇ ਤਾਂ ਇਹ ਹਾਲ ਆ, ਅਤੇ ਜੇ ਰੱਬ ਨਾ ਕਰੇ ਇਸ ਤੋਂ ਜ਼ਿਆਦਾ ਲੀਥਲ ਹੁੰਦਾ, ਹੋਰ ਜ਼ਿਆਦਾ ਕੋਈ ਭਿਆਨਕ ਬਿਮਾਰੀ ਹੁੰਦੀ, ਅਤੇ ਫਿਰ ਪਤਾ ਨਹੀਂ ਇੱਥੇ ਕੀ ਹੋਣਾ ਸੀ। ਹਸਪਤਾਲ ਪੂਰੀ ਤਰ੍ਹਾਂ ਓਵਰਵੈਲਮ ਜਿਹੜੇ ਹੋ ਰਹੇ ਨੇ। ਹਸਪਤਾਲਾਂ ਦੇ ਵਿੱਚ ਜਿਹੜੇ ਨਰਸਿਸ ਆ, ਡਾਕਟਰਸ ਹੈਗੇ ਆ, ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਕਹਿ ਸਕਦੇ ਆ ਵੀ ਪ੍ਰੈਸ਼ਰ ਆ। ਦਿਨ ਰਾਤ ਉਹਨਾਂ ਨੂੰ ਬਹੁਤ ਮਿਹਨਤ ਜਿਹੜੀ ਉਹ ਕਰਨੀ ਪੈ ਰਹੀ ਆ, ਅਤੇ ਸਭ ਤੋਂ ਜ਼ਿਆਦਾ ਕਹਿ ਲਓ ਵੀ ਰਿਸਕ ਵਾਲਾ ਕੰਮ ਇਸ ਟਾਈਮ ਉਹਨਾਂ ਦਾ ਜਿਹੜਾ ਉਹ ਬਣਿਆ ਪਿਆ ਆ, ਕਿਉਂਕਿ ਉਹਨਾਂ ਨੇ ਡਾਇਰੈਕਟਲੀ ਕਰੋਨਾ ਵਾਇਰਸ ਦੇ ਜਿਹੜੇ ਪੇਸ਼ੈਂਟਸ ਆ
ਉਹਨਾਂ ਦੇ ਨਾਲ ਨਜਿੱਠਣਾ ਹੁੰਦਾ ਆ। ਜੀ ਬਿਲਕੁਲ। ਸੋ ਯੂਨੀਵਰਸਲ ਸਟੂਡੀਓ ਦੇ ਨਾਲ ਨਾਲ ਡਿਜ਼ਨੀਲੈਂਡ ਦੋਨੋਂ ਜਿਹੜੇ ਬੰਦ ਕੀਤੇ ਗਏ ਆ। ਸਕੂਲਾਂ ਦੀ ਤੁਸੀਂ ਦੱਸਿਆ ਹੀ ਆ, ਮੈਰੀਲੈਂਡ, ਮਿਸ਼ੀਗਨ, ਓਹਾਇਓ ਅਤੇ ਕੈਲੀਫੋਰਨੀਆ 'ਚ ਵੀ ਬਹੁਤ ਸਾਰੇ ਸਕੂਲ ਬੰਦ ਕੀਤੇ ਗਏ। ਸੈਨ ਫਰਾਂਸਿਸਕੋ ਦੇ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਆ। ਐਲਗਰੋਵ ਏਰੀਏ 'ਚ ਬੰਦ ਕੀਤੇ ਗਏ ਹੈਗੇ ਆ। ਯੂਨੀਵਰਸਿਟੀਜ਼ ਹਾਰਵਰਡ, ਸਟੈਨਫੋਰਡ, ਬਰਕਲੇ, ਫ੍ਰਿਜ਼ਨੋ ਸਟੇਟ, ਬਹੁਤ ਸਾਰੀਆਂ ਯੂਨੀਵਰਸਿਟੀ ਜਿਹੜੀਆਂ ਉਹ ਬੰਦ ਕਰ ਦਿੱਤੀਆਂ ਗਈਆਂ। ਜਿਹੜੀਆਂ ਕਲਾਸਿਸ ਆ ਉਹ ਔਨਲਾਈਨ ਜਿਹੜੀਆਂ ਸ਼ੁਰੂ ਕੀਤੀਆਂ ਗਈਆਂ ਹੈਗੀਆਂ ਆ। ਕਮਿਊਨਿਟੀ ਈਵੈਂਟਸ ਬੜੀ ਵੱਡੀ ਸਕੇਲ ਦੇ ਉੱਤੇ ਜਿਹੜਾ ਆ ਉਹ ਬੰਦ ਕੀਤੇ ਗਏ ਹੈਗੇ ਆ। ਆਪਣੇ ਗੁਆਂਢੀ ਮੁਲਕ ਕੈਨੇਡਾ ਨੇ ਵੀ ਪੂਰੀ ਤਰ੍ਹਾਂ ਲੋਕਡਾਊਨ ਵਾਲਾ ਹੀ ਮਾਹੌਲ ਕੀਤਾ ਆ। ਆਪਾਂ ਸਵੇਰ ਦੀਆਂ ਖਬਰਾਂ 'ਚ ਦੱਸਿਆ ਸੀ ਵੀ ਕੈਨੇਡਾ ਦੇ 70 ਸਿਟੀਜ਼ਨ ਅਤੇ ਗ੍ਰੀਨ ਕਾਰਡ ਹੋਲਡਰ ਜਿਹੜੇ ਉੱਥੇ ਦੇ ਪਰਮਾਨੈਂਟ ਰੈਜ਼ੀਡੈਂਟ ਆ, ਉਹਨਾਂ ਨੂੰ ਆਉਣ ਤੋਂ ਅਮਰੀਕਾ ਦੀ ਸਰਕਾਰ ਨੇ ਰੋਕ ਦਿੱਤਾ ਬਾਰਡਰ 'ਤੇ। ਜੀ ਹੁਣ ਕੈਨੇਡਾ ਦੀ ਸਰਕਾਰ ਨੇ ਵਾਰਨਿੰਗ ਕੀਤੀ ਆ ਆਪਣੇ ਸਾਰੇ ਸਿਟੀਜ਼ਨਸ ਨੂੰ ਵੀ USA ਨਾ ਜਾਓ, ਖਾਸ ਕਰਕੇ ਵਾਸ਼ਿੰਗਟਨ ਵਾਲੀ ਸਾਈਡ ਨੂੰ, ਕਿਉਂਕਿ ਇੱਥੇ ਸਭ ਤੋਂ ਵੱਧ ਜਿਹੜੇ ਕੇਸ ਹੋਏ ਹੈਗੇ ਆ। BC ਦੇ ਵਿੱਚ ਜਿਹੜੇ ਆ ਸਕੂਲ ਬੰਦ ਕਰਨ ਦੀ ਖਬਰ ਆ ਰਹੀ ਹੈਗੀ ਆ। ਇਸੇ ਤਰ੍ਹਾਂ ਓਟਾਵਾ ਸਾਈਡ ਤੋਂ ਆ ਰਹੀ ਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਜਿੰਨੇ ਵੀ ਡਾਕਟਰਸ ਰਿਟਾਇਰ ਹੋ ਚੁੱਕੇ ਆ ਉਹਨਾਂ ਨੂੰ ਦੁਬਾਰਾ ਕੀ ਸੱਦਿਆ ਗਿਆ ਆ ਵੀ ਆਪਣੇ ਆਪ ਨੂੰ ਦੁਬਾਰਾ ਰਜਿਸਟਰ ਕਰੋ ਤਾਂ ਜੋ ਜਿਹੜੇ ਇਸ ਟਾਈਮ ਓਵਰਵੈਲਮ ਹੋ ਰਿਹਾ ਸਿਸਟਮ ਉੱਥੇ ਉਸ ਨੂੰ ਠੀਕ ਜਿਹੜਾ ਉਹ ਰੱਖਿਆ ਜਾ ਸਕੇ। ਅਜੇ ਸ਼ੁਕਰ ਆ ਵੀ ਬਹੁਤ ਘੱਟ ਜਿਹੜੇ ਕੇਸਿਸ ਉੱਥੇ ਇਸ ਦੇ ਬਾਕੀਆਂ ਮੁਲਕਾਂ ਦੇ ਮੁਕਾਬਲੇ ਹੈਗੇ, ਪਰ ਉਸ ਦੇ ਬਾਵਜੂਦ ਉਹ ਇੱਦਾਂ ਦਾ ਪ੍ਰੀਕਾਸ਼ਨ ਲੈ ਰਹੇ ਆ। ਉੱਥੋਂ ਦੇ ਪ੍ਰਾਈਮ ਮਿਨਿਸਟਰ ਅਤੇ ਉਹਨਾਂ ਦੀ ਜਿਹੜੀ ਵਾਈਫ ਆ ਉਹ ਆਈਸੋਲੇਸ਼ਨ ਦੇ ਵਿੱਚ ਇਸ ਟਾਈਮ ਹੈਗੇ ਨੇ, ਕਿਉਂਕਿ ਇਹ ਜਿਹੜਾ ਸ਼ੱਕ ਸੀਗਾ ਵੀ ਉਹਨਾਂ ਦੇ ਨਾਲ ਜਿਹੜੇ ਕੋਈ ਲੋਕ ਮਿਲੇ ਆ ਉਹਨਾਂ ਦੇ ਵਿੱਚੋਂ ਕਿਸੇ ਨੂੰ ਬਾਅਦ 'ਚ ਕਰੋਨਾ ਵਾਇਰਸ ਨਿਕਲਿਆ ਆ। ਇਸੇ ਤਰੀਕੇ ਦੀ ਜਿਹੜੀ ਖਬਰ ਬ੍ਰਾਜ਼ੀਲ ਦੇ ਇੱਕ ਉੱਥੋਂ ਦੇ ਪ੍ਰੈਜ਼ੀਡੈਂਟ ਦੇ ਬਹੁਤ ਨਜ਼ਦੀਕੀ ਜਿਹੜੇ ਬੰਦੇ ਆ, ਜਿਹੜੇ ਬੀਤੇ ਵੀਕਐਂਡ ਦੇ ਉੱਤੇ ਰਾਸ਼ਟਰਪਤੀ ਟਰੰਪ ਨੂੰ ਵੀ ਮਿਲ ਕੇ ਆਏ ਆ, ਉਹਨਾਂ ਨੂੰ ਵੀ ਕਰੋਨਾ ਵਾਇਰਸ ਜਿਹੜਾ ਨਿਕਲਿਆ ਆ। ਸੋ ਹਰ ਇੱਕ ਨੂੰ ਜਿਹੜਾ ਮੋਨੀਟਰ ਕੀਤਾ ਜਾ ਰਿਹਾ ਆ। ਅੱਜ ਸਭ ਤੋਂ ਵੱਡਾ ਜਿਹੜਾ ਅਸਰ ਇਸ ਦਾ ਸਟਾਕ ਮਾਰਕੀਟ ਜਿਹੜੀ ਆ ਉਹ ਰਹੀ ਆ। ਹੁਣ ਤੱਕ ਦੇ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਕਹਿੰਦੇ ਆ ਟੈਂਕ ਇੱਕੋ ਦਿਨ ਦੇ ਵਿੱਚ ਉਹ ਕੀਤਾ ਆ। 10% ਡਾਊ ਜੋਨਸ ਜਿਹੜਾ ਆ ਉਹ ਥੱਲੇ ਗਿਆ। 2300 ਪੁਆਇੰਟ ਇਹ ਮਾਰਕੀਟ ਜਿਹੜੀ ਡਿੱਗੀ ਆ। ਬੇਅਰ ਮਾਰਕੀਟ ਦੇ ਵਿੱਚ ਜਿਹੜੀ ਉਹ ਇਸ ਟਾਈਮ ਪਹੁੰਚ ਚੁੱਕੀ ਹੋਈ ਆ। ਬੇਅਰ ਮਾਰਕੀਟ ਹਰਜੋਤ ਸਿੰਘ ਜੀ ਉਸ ਨੂੰ ਆਖਿਆ ਜਾਂਦਾ ਆ ਜਦੋਂ ਪਿਛਲੇ 52 ਹਫ਼ਤਿਆਂ ਦੇ ਵਿੱਚ 20% ਤੋਂ ਵੱਧ, ਜੇ ਉਹ 20% ਜਾਂ ਉਸ ਤੋਂ ਵੱਧ ਲੂਜ਼ ਕਰ ਚੁੱਕੀ ਹੈ, ਅਤੇ ਹੁਣ ਪਿਛਲੇ 52 ਹਫ਼ਤਿਆਂ ਦੇ ਵਿੱਚ ਯਾਨੀ ਕਿ 1 ਸਾਲ ਦੇ ਵਿੱਚ 25% ਜਿਹੜੀ ਉਹ ਲੂਜ਼ ਕਰ ਚੁੱਕੀ ਆ, ਅਤੇ ਪਿਛਲੇ 5 ਦਿਨਾਂ ਦੇ ਵਿੱਚ ਉਹਦੇ ਵਿੱਚੋਂ ਇਹਨੇ 18% ਜਿਹੜਾ ਉਹ ਲੂਜ਼ ਕਰ ਲਿਆ ਹੈਗਾ। ਸੋ ਇਹ ਕਾਫੀ ਜ਼ਿਆਦਾ ਇੱਕ ਚਿੰਤਾ ਦਾ ਜਿਹੜਾ ਇਹ ਵਿਸ਼ਾ ਜਿਹੜਾ ਉਹ ਬਣਿਆ ਪਿਆ ਆ। ਇਸ ਤੋਂ ਵੀ ਵੱਡੀ ਚਿੰਤਾ ਦਾ ਵਿਸ਼ਾ ਇਹ ਹੈਗਾ ਹਰਜੋਤ ਸਿੰਘ ਜੀ ਵੀ ਫੈਡ ਨੇ ਜਿਹੜੇ ਆ ਉਹਨਾਂ ਨੇ ਆਖਿਆ ਵੀ ਉਹ ਤਕਰੀਬਨ 1 ਟ੍ਰਿਲੀਅਨ ਤੋਂ 1.5 ਟ੍ਰਿਲੀਅਨ ਡਾਲਰ ਜਿਹੜਾ ਆ ਇਸ ਦੇ ਵਿੱਚ ਇੰਜੈਕਸ਼ਨ ਲਾਉਣਗੇ। ਇੰਨੇ ਡਾਲਰ ਦਾ ਜਿਹੜਾ ਇੰਜੈਕਸ਼ਨ ਲਾਉਣ ਜਾ ਰਹੇ ਆ ਇਕੋਨਮੀ ਦੇ ਵਿੱਚ। ਪਰ ਇਹ ਖਬਰ ਸੁਣਨ ਦੇ ਬਾਵਜੂਦ ਵੀ ਜਿਹੜਾ ਸਟਾਕ ਮਾਰਕੀਟ ਆ ਉਹ ਤਾਂ ਨੂੰ ਆਪਣੇ ਲਾਸ ਨੂੰ ਜਿਹੜਾ ਆ ਉਹ ਕਵਰ ਨਹੀਂ ਕਰ ਸਕਿਆ। ਸੋ ਕੱਲ੍ਹ ਨੂੰ ਹੁਣ ਇਹ ਦੇਖਣ ਵਾਲੀ ਗੱਲ ਰਹੂਗੀ ਵੀ ਸਟਾਕ ਮਾਰਕੀਟ ਜਦ ਖੁੱਲ੍ਹਦੀ ਆ ਤਾਂ ਕਿਸ ਪਾਸੇ ਵੱਲ ਨੂੰ ਜਿਹੜਾ ਉਹ ਜਾ ਸਕਦਾ ਹੈ। ਸੋ ਓਵਰਆਲ ਕਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਕਹਿ ਲਓ ਵੀ ਮੁਲਕਾਂ ਨੂੰ, ਲੋਕਾਂ ਨੂੰ, ਐਸੋਸੀਏਸ਼ਨਾਂ ਨੂੰ, ਹਰ ਇੱਕ ਚੀਜ਼ਾਂ ਨੂੰ ਬੁਰੀ ਤਰ੍ਹਾਂ ਜਿਹੜਾ ਆ ਉਹ ਹਿਲਾ ਦਿੱਤਾ ਹੈਗਾ। ਜੀ ਬਿਲਕੁਲ। ਜਿਹੜੀ ਸਟਾਕ ਮਾਰਕੀਟ ਆ 1987 ਤੋਂ ਬਾਅਦ, ਜਦੋਂ 1987 'ਚ ਕ੍ਰੈਸ਼ ਹੋਈ ਸੀ, ਉਸ ਤੋਂ ਬਾਅਦ ਅੱਜ ਜਿਹੜਾ ਸਭ ਤੋਂ ਜ਼ਿਆਦਾ ਜਿਹੜਾ ਡਾਊਨ ਗਈ ਹੈਗੀ ਆ। ਸੋ ਆਪਾਂ ਸਵੇਰੇ ਵੀ ਕਵਰ ਕੀਤਾ ਸੀ ਵੀ ਕਿਸ ਤਰ੍ਹਾਂ ਜਿਹੜੀ ਸਟਾਕ ਮਾਰਕੀਟ ਜਾਂ ਜਿਹੜੀ ਗਲੋਬਲ ਇਕੋਨਮੀ ਦੇ ਉੱਤੇ ਇਹਦਾ ਅਸਰ ਕਰੋਨਾ ਵਾਇਰਸ ਦੇ ਨਾਲ ਤਾਂ ਲੋਕ ਘੱਟ ਮਰੂਗੇ, ਪਰ ਬੈਂਕਰਪਸੀਆਂ ਦੇ ਨਾਲ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਊਗਾ। ਫਾਈਨੈਂਸ਼ੀਅਲੀ ਬਹੁਤ ਜ਼ਿਆਦਾ ਜਿਹੜਾ ਹਰਟ ਹੋਣ ਜਾ ਰਿਹਾ ਹੈਗਾ ਆ। ਇੱਕ ਚੀਜ਼ ਜ਼ਰੂਰ ਆਪਾਂ ਫਲਾਈਟਸ ਵਾਲੀ ਡਿਸਕਸ ਕਰਨੀ ਆ। ਆਪਾਂ ਕੱਲ੍ਹ ਦੱਸਿਆ ਸੀ ਵੀ ਕਿਸ ਤਰ੍ਹਾਂ ਜਦੋਂ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਯੂਰਪ ਤੋਂ ਆਉਣ ਵਾਲੇ ਲੋਕਾਂ ਦੇ ਉੱਤੇ ਬੈਨ ਲਾ ਦਿੱਤਾ ਸੀ USA ਦੇ ਵਿੱਚ, ਐਕਸੈਪਟ US ਸਿਟੀਜ਼ਨ। ਉਹ ਇਹ ਕਹਿਣਾ ਭੁੱਲ ਗਏ ਸੀ ਵੀ US ਸਿਟੀਜ਼ਨ ਜਾਂ ਪਰਮਾਨੈਂਟ ਰੈਜ਼ੀਡੈਂਟ ਆ ਸਕਦੇ ਆ। ਉਹ ਤੋਂ ਬਾਅਦ ਇੰਨੀ ਜ਼ਿਆਦਾ ਕਹਿੰਦੇ ਵੀ ਏਅਰਲਾਈਨ ਦੀਆਂ ਟਿਕਟਾਂ ਦੀ ਜਿਹੜੀ ਪ੍ਰਾਈਸ 20,000 ਡਾਲਰ ਤੱਕ ਲੋਕਾਂ ਨੇ ਫਰਾਂਸ ਤੋਂ ਲੈ ਕੇ USA ਦੀ ਲਈ। ਸੋ ਉਹਨੂੰ ਦੇਖਦੇ ਹੋਏ ਅੱਜ ਕਾਫੀ ਇਹ ਰੌਲਾ ਰੱਪਾ ਪਿਆ। US ਦੇ ਅਟਾਰਨੀ ਜਨਰਲ ਵੀ ਇਨਵੋਲਵ ਹੋਏ ਅਤੇ ਅਮਰੀਕਨ, ਯੂਨਾਈਟਿਡ ਅਤੇ ਡੈਲਟਾ ਏਅਰਲਾਈਨ ਨੇ ਹੁਣ ਜਿਹੜਾ ਇਹ ਕੈਪ ਆ ਉਹਨਾਂ ਦੇ ਜਿਹੜਾ 에ਅਰ ਟਿਕਟ ਦੇ ਉੱਤੇ ਲਾ ਦਿੱਤਾ ਵੀ ਜੇ ਕੋਈ ਵੀ ਬੰਦਾ ਯੂਰਪੀਅਨ ਤੋਂ ਜਿਹੜੇ US
ਸਿਟੀਜ਼ਨ ਜਾਂ ਗ੍ਰੀਨ ਕਾਰਡ ਹੋਲਡਰ ਆ ਰਹੇ ਆ, ਕਿਉਂਕਿ ਹੋਰ ਤਾਂ ਆ ਨਹੀਂ ਸਕਦੇ, ਨਹੀਂ ਬੈਨ ਲਾਇਆ, ਉਹਨਾਂ ਦੇ ਉੱਤੇ $1000 ਤੋਂ ਵੱਧ ਉਹ ਕੋਈ ਵੀ 에ਅਰਲਾਈਨ ਜਿਹੜੀ ਆ ਉਹ ਚਾਰਜ ਨਹੀਂ ਕਰੂਗੀ। ਤੇ ਇੱਕ ਹੋਰ ਪੁਆਇੰਟ ਜਿਹੜਾ ਮੈਂ ਡਿਸਕਸ ਕਰਨਾ ਪਈ, ਲਗਭਗ ਸਾਰੀਆਂ ਹੀ 에ਅਰਲਾਈਨ ਨੇ ਜੇ ਤੁਸੀਂ ਡੇਟ ਚੇਂਜ ਕਰਦੇ ਆ ਤੇ ਉਹਦੀ ਜਿਹੜੀ ਪੈਨਲਟੀ ਜਾਂ ਉਹਦੀ ਫੀਸ ਆ ਉਹ ਮਾਫ ਕੀਤੀ ਹੋਈ ਆ। ਇਹ ਵੀ ਕਹਿੰਦੇ ਵੀ ਬਹੁਤ ਖਬਰਾਂ ਆ ਰਹੀਆਂ, ਲੋਕ hundreds of dollars ਜਿਹੜੇ ਚਾਰਜ ਕਰ ਰਹੇ ਹੈਗੇ ਆ ਤੁਹਾਡੀ ਟਿਕਟ ਚੇਂਜ ਕਰਨ ਦੇ ਲਈ, ਜਦ ਕਿ 에ਅਰਲਾਈਨ ਨੇ ਇਹ ਮਾਫ ਕੀਤੀ। ਇਹ ਜ਼ਰੂਰ ਤੁਸੀਂ 에ਅਰਲਾਈਨ ਤੋਂ ਡਾਇਰੈਕਟਲੀ ਵੀ ਜਿਹੜਾ ਕਨਫਰਮ ਕਰ ਸਕਦੇ ਹੋ, ਜਿਹੜੀ 에ਅਰਲਾਈਨ ਤੇ ਜੇ ਕੋਈ ਫਸਿਆ ਆ, ਕਿਸੇ ਨੇ ਆਣਾ ਆ ਜਾਂ ਜਾਣਾ ਹੈਗਾ ਆ। ਤੇ ਇੱਕ ਚੀਜ਼ ਹੋਰ ਆ, ਜਿਹੜੇ ਕਈ ਪੁੱਛਦੇ ਰਹਿੰਦੇ ਆ ਅਕਸਰ ਵੀ ਅਸੀਂ ਇੱਥੋਂ ਆਉਣਾ ਆ, ਇੱਧਰ ਨੂੰ ਜਾਣਾ ਆ, ਉਹ ਆਪਣੀਆਂ 에ਅਰਲਾਈਨ ਨੂੰ ਵੀ ਕਾਲ ਕਰਕੇ ਇੱਕ ਵਾਰੀ ਪੁੱਛ ਲਓ ਵੀ ਕੀ ਫਲਾਈਟਾਂ ਉਸ ਦੇਸ਼ ਨੂੰ ਚੱਲ ਰਹੀਆਂ ਨੇ, ਕੀ ਇਸ ਤਰੀਕੇ ਦਾ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ। ਤੇ ਬਾਕੀ ਜੇ ਕੈਨੇਡਾ ਨੂੰ ਜਾਣਾ, ਉੱਥੋਂ ਦੇ ਸਟੇਟ ਡਿਪਾਰਟਮੈਂਟ ਨੂੰ ਨਾਲ ਤੁਸੀਂ ਸੰਪਰਕ ਕਰਕੇ ਈਮੇਲ ਕਰਕੇ ਪੁੱਛ ਸਕਦੇ ਹੋ ਵੀ ਆਹ ਸਾਡਾ ਸਟੇਟਸ ਹੈਗਾ ਤੇ ਵੀ ਕੀ ਅਸੀਂ ਆ ਸਕਦੇ ਹਾਂ ਜਾਂ ਨਹੀਂ ਆ ਸਕਦੇ। ਅਤੇ ਕੈਨੇਡਾ ਦੇ ਨਾਲ ਇੱਕ ਹੋਰ ਸੰਬੰਧਿਤ ਗੱਲ ਹੈਗੀ ਵੀ ਜਿਹੜਾ ਵੀ ਕੋਈ ਕੈਨੇਡਾ ਦੇ ਵਿੱਚ ਆ ਰਿਹਾ ਆ, ਉਸ ਨੂੰ ਉਹਨਾਂ ਨੇ ਕਿਹਾ ਵੀ ਮੈਂਡੇਟੋਰੀ 14 ਦਿਨਾਂ ਦੀ ਸੈਲਫ ਕੁਆਰੰਟੀਨ ਜਿਹੜੀ ਆ ਉਹ ਤੁਹਾਨੂੰ ਕਰਨੀ ਪਊਗੀ। 14 ਦਿਨਾਂ ਤੱਕ ਤੁਸੀਂ ਘਰੇ ਤਾਂ ਜਾ ਸਕਦੇ ਆ, ਪਰ ਘਰੋਂ ਬਾਹਰ ਜਿਹੜਾ ਉਹ ਨਹੀਂ ਨਿਕਲਣਾ। ਤੇ ਜੇ ਕਿਸੇ ਨੂੰ ਕੋਈ ਲੱਛਣ ਫਿਰ ਕਰੋਨਾ ਵਾਇਰਸ ਦੇ ਜਾਂ ਇਦਾਂ ਦੇ ਆਉਂਦੇ ਆ ਤੇ ਉਹ ਫਿਰ ਡਾਕਟਰ ਦੇ ਨਾਲ ਜਿਹੜਾ ਉਹ ਸੰਪਰਕ ਕਰਨ। ਸੋ ਪਹਿਲਾਂ ਤਾਂ ਰਾਜਕਰਵੀਰ ਸਿੰਘ ਜੀ ਉਹਨੂੰ ਟੈਸਟ ਕਰੂਗੇ, ਉਹ ਚੈੱਕ ਕਰਦੇ ਏਅਰਪੋਰਟ ਤੇ ਪੂਰੀ, ਤੇ ਜੇ ਲੱਗੇ ਪਈ ਕੋਈ ਚਾਂਸ ਹੈਗਾ ਤਾਂ ਉਹ ਸਿੱਧਾ ਹੀ ਹਸਪਤਾਲ ਲੈ ਜਾਊਗੇ, ਤੇ ਜੇ ਉਹਨਾਂ ਨੂੰ ਨਹੀਂ ਲੱਗੂਗਾ ਫਿਰ ਉਹ ਘਰ ਜਾਊਗੇ। ਤੇ ਘਰ ਤੋਂ ਬਾਅਦ ਜਿਹੜਾ ਹੈਗਾ ਆ ਵੀ ਉਹਨਾਂ ਨੂੰ 14 ਦਿਨ ਜਿਹੜਾ ਆ ਘਰ ਦੇ ਵਿੱਚ ਇੰਡੀਪੈਂਡੈਂਟ ਰਹਿਣਾ ਪਊਗਾ, ਉਹ ਕਿਸੇ ਨੂੰ ਮਿਲ ਜੁਲ ਨਹੀਂ ਸਕਦੇ, ਬਾਹਰ ਨਹੀਂ ਜਾ ਸਕਦੇ ਹੈਗੇ ਜੀ। ਸੋ ਬਿਲਕੁਲ ਇਹ ਬਹੁਤ ਜਿਹੜੀ ਜ਼ਰੂਰੀ ਚੀਜ਼ਾਂ ਜਿਹੜੀਆਂ ਹੈਗੀਆਂ ਧਿਆਨ ਦੇਣ ਵਾਲੀਆਂ ਹੈਗੀਆਂ। ਬਾਕੀ ਹਰਜੋਤ ਸਿੰਘ ਜੀ, ਆਪਾਂ ਆਪਣੀ ਕਾਉਂਟੀ ਦੇ ਵਿੱਚ ਨਜ਼ਰ ਮਾਰੀਏ ਤਾਂ ਅੱਜ ਦਾ ਦਿਨ ਸੈਂਟਾ ਕਲਾਰਾ ਕਾਉਂਟੀ ਦੇ ਲਈ ਕਾਫੀ ਜ਼ਿਆਦਾ ਘਾਤਕ ਜਿਹੜਾ ਸਿੱਧ ਹੋਇਆ ਆ। ਹੁਣੇ ਲੇਟੈਸਟ ਖਬਰਾਂ ਦੇ ਅਨੁਸਾਰ 18 ਨਵੇਂ ਕੇਸ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਉਹ ਸਾਹਮਣੇ ਆਏ ਨੇ, ਨਵੇਂ ਕੇਸ ਆਇਡੈਂਟੀਫਾਈ ਜਿਹੜੇ ਉੱਥੇ ਕੀਤੇ ਗਏ ਨੇ। ਸੋ ਹੁਣ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਹੀ ਕੇਸਾਂ ਦੀ ਗਿਣਤੀ ਵੱਧ ਕੇ 66 ਜਿਹੜੀ ਆ ਉਹ ਹੋ ਚੁੱਕੀ ਆ। ਪਬਲਿਕ ਹੈਲਥ ਡਿਪਾਰਟਮੈਂਟ ਨੇ ਹੁਣੇ ਕੁਝ ਸਮਾਂ ਪਹਿਲਾਂ ਇਸ ਦੇ ਬਾਰੇ ਜਾਣਕਾਰੀ ਉਹ ਦਿੱਤੀ ਆ। ਇਸ ਅਪਡੇਟ ਦੇ ਵਿੱਚ ਉਹਨਾਂ ਨੇ ਇਹ ਦੱਸਿਆ ਵੀ 31 ਲੋਕ ਜਿਹੜੇ ਆ ਉਹ ਹਸਪਤਾਲ ਦੇ ਵਿੱਚ ਹੈਗੇ ਨੇ, ਇੱਕ ਜਿਹੜਾ ਆ ਉਹ ਪੂਰੀ ਤਰ੍ਹਾਂ ਰਿਕਵਰ ਕਰ ਗਿਆ ਆ ਤੇ ਇੱਕ ਦੀ ਇਸ ਦੇ ਵਿੱਚ ਮੌਤ ਵੀ ਹੋ ਚੁੱਕੀ ਹੋਈ ਆ। ਮਾਈਕ ਪੈਂਸ ਵਾਈਸ ਪ੍ਰੈਜ਼ੀਡੈਂਟ ਜਿਹੜੇ ਆ ਉਹ ਵੱਖ-ਵੱਖ ਮਾਰਨਿੰਗ ਸ਼ੋਜ਼ ਦੇ ਵਿੱਚ ਜਾ ਕੇ ਅਮਰੀਕਾ ਨੂੰ ਭਰੋਸਾ ਦਿਵਾ ਰਹੇ ਨੇ, ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਪਰ ਲੋਕਾਂ ਦੇ ਮਨਾਂ ਦੇ ਵਿੱਚ ਡਰ ਜਿਹੜਾ ਆ ਬਹੁਤ ਜ਼ਿਆਦਾ ਵੱਧ ਚੁੱਕਾ ਹੋਇਆ ਆ। ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਇਸ ਦੇ ਵਿੱਚ ਵੱਡੀ ਗਲਤੀ ਆ। ਰਾਸ਼ਟਰਪਤੀ ਟਰੰਪ ਪਹਿਲੋਂ ਇਸ ਨੂੰ ਘਾਤਕ ਨਹੀਂ ਸੀ ਮੰਨਦੇ, ਇਸ ਨੂੰ ਆਈ ਗਈ ਗੱਲ ਜਿਹੜੀ ਕਰਕੇ ਜਿਹੜੀ ਉਹ ਕਰ ਰਹੇ ਸੀ। ਇੱਕ ਦੋ ਦਿਨ ਪਹਿਲਾਂ ਹੀ ਟਵੀਟ ਜਿਹੜੇ ਉਹ ਫੇਰ ਫਲੂ ਵਾਲਾ ਜਿਹੜਾ ਉਹ ਕਰੀ ਜਾਂਦੇ ਸੀ, ਤੇ ਹੁਣ ਮਾਈਕ ਪੈਂਸ ਉਹਨਾਂ ਨੂੰ ਜਿਹੜੇ ਉਹ ਡਾਕਟਰਸ ਵਾਲੀਆਂ ਗੱਲ ਦੁਹਰਾਉਣੀਆਂ ਪੈ ਰਹੀਆਂ ਨੇ ਵੀ 10 ਗੁਣਾ ਜ਼ਿਆਦਾ ਘਾਤਕ ਹੈਗਾ ਇਹ ਫਲੂ ਦੇ ਨਾਲੋਂ। ਸੋ ਸੁਚੇਤ ਰਹਿਣ ਦੀ ਜ਼ਰੂਰਤ ਆ। ਰਾਸ਼ਟਰਪਤੀ ਟਰੰਪ ਇਸ ਗੱਲੋਂ ਵੀ ਨਿਰਾਸ਼ ਨੇ ਤੇ ਨਾਰਾਜ਼ ਵੀ ਨੇ ਵੀ ਜਿਹੜੀ ਸਟਾਕ ਮਾਰਕੀਟ ਆ, ਇਕੋਨਮੀ ਆ, ਉਹ ਜਿਸ ਬਲਬੂਤੇ ਦੇ ਉੱਤੇ ਆਪਣੀ ਰੀ-ਇਲੈਕਸ਼ਨ ਦੇ ਵੱਲ ਨੂੰ ਵੱਧ ਰਹੇ ਸੀਗੇ, ਉਹ ਜਿਹੜੀ ਖਤਰੇ ਦੇ ਵਿੱਚ ਜਿਹੜੀ ਪਈ ਹੋਈ ਆ। ਸੈਂਟਾ ਕਲਾਰਾ ਕਾਉਂਟੀ 'ਚ ਮੁੜ ਵਾਪਸ ਆਉਂਦੇ ਜਾਈਏ ਤਾਂ ਨਵੇਂ ਜਿਹੜੇ ਕੇਸਾਂ ਦੇ ਵਿੱਚ ਜਿਹੜੇ 18 ਨਵੇਂ ਕੇਸ ਆਏ, ਉਹਨਾਂ ਵਿੱਚ ਕਹਿੰਦੇ ਵੀ 4 ਫਾਇਰ ਫਾਈਟਰ ਜਿਹੜੇ ਸੈਨ ਹੋਜ਼ੇ ਫਾਇਰ ਡਿਪਾਰਟਮੈਂਟ ਦੇ, ਉਹਨਾਂ ਦੇ ਉੱਤੇ ਵੀ ਜਿਹੜਾ ਹਰਜੋਤ ਸਿੰਘ ਜੀ ਕਰੋਨਾ ਵਾਇਰਸ ਉਹਨਾਂ ਨੂੰ ਨਿਕਲਿਆ ਆ। ਤੇ ਕਹਿੰਦੇ ਵੀ ਇਸ ਦੇ ਕਰਕੇ ਹੋਰ ਕਈ ਫਾਇਰ ਫਾਈਟਰ 50 ਤੱਕ ਹੋਰ ਫਾਇਰ ਫਾਈਟਰ ਆ ਉਹ ਐਕਸਪੋਜ਼ ਹੋ ਸਕਦੇ ਆ ਕਰੋਨਾ ਵਾਇਰਸ ਨੂੰ। 750 ਫਾਇਰ ਫਾਈਟਰ ਹੈਗੇ ਨੇ ਸੈਨ ਹੋਜ਼ੇ ਦੇ ਪੂਰੇ ਜਿਹੜੇ ਫਾਇਰ ਫਾਈਟਿੰਗ ਡਿਪਾਰਟਮੈਂਟ ਦੇ ਵਿੱਚ। ਸੋ ਇਹ ਵੀ ਇੱਕ ਟੈਨਸ਼ਨ ਚਿੰਤਾ ਦਾ ਵਿਸ਼ਾ ਆ। ਜਿਹੜੀ ਕੱਲ ਖਬਰ ਸੀਗੀ ਵੀ 3 TSA ਦੇ ਜਿਹੜੇ ਇੰਪਲੋਈ ਆ ਉਹਨਾਂ ਦੇ ਜਿਹੜਾ ਨਿਕਲਿਆ ਸੀਗਾ ਕਰੋਨਾ ਵਾਇਰਸ ਸੈਨ ਹੋਜ਼ੇ ਏਅਰਪੋਰਟ ਤੋਂ, ਉਹਨਾਂ ਦੇ ਬਾਰੇ ਖਬਰ ਇਹ ਆ ਵੀ ਕਹਿੰਦੇ ਵੀ ਉਹਨਾਂ ਨੇ ਬਹੁਤ ਸਾਰੇ ਲੋਕਾਂ ਦੇ ਟਰੈਵਲ ਡਾਕੂਮੈਂਟਾਂ ਨੂੰ ਵੀ ਹੱਥ ਲਾਇਆ, ਉਹਨਾਂ ਨੇ ਪੈਟ ਡਾਊਨ ਵੀ ਲੋਕਾਂ ਨੂੰ ਜਿਹੜਾ ਕੀਤਾ ਆ, ਤੇ ਹੋਰ ਕਈ TSA ਦੇ ਇੰਪਲੋਈਜ਼ ਉਹਦੇ ਕਰਕੇ ਉਹਨਾਂ ਨੂੰ ਜਿਹੜਾ ਆ ਉਹ ਹਰਜੋਤ ਸਿੰਘ ਜੀ ਇਸ ਟਾਈਮ ਕਹਿ ਸਕਦੇ ਆ ਵੀ ਉਹਨਾਂ ਨੂੰ ਵੀ ਐਕਸਪੋਜ਼ ਜਿਹੜਾ ਉਹ ਹੋਇਆ ਆ। ਸੋ ਇਹ ਕਾਫੀ ਜਿਹੜੀ ਇੱਕ ਚਿੰਤਾ ਦਾ ਟੈਨਸ਼ਨ ਦੀ ਜਿਹੜੀ ਖਾਸ ਕਰਕੇ ਬੇ ਏਰੀਏ ਦੇ ਵਿੱਚ ਰਹਿ ਰਹੇ ਲੋਕ ਆ ਉਹਨਾਂ ਦੇ ਲਈ ਬਣੀ ਹੈਗੀ ਆ। ਸੋ ਬਿਲਕੁਲ ਵਾਈਸ ਪ੍ਰੈਜ਼ੀਡੈਂਟ ਮਾਈਕ ਪੈਂਸ ਆ ਜਿਹੜੇ ਉਹਨਾਂ ਨੇ ਇਹ ਕਿਹਾ ਵੀ ਹਜ਼ਾਰਾਂ ਦੀ ਗਿਣਤੀ 'ਚ ਜਿਹੜੀ ਆ ਕਰੋਨਾ ਵਾਇਰਸ ਦੇ ਪੋਜ਼ਿਟਿਵ ਕੇਸ ਫਿਊਚਰ ਦੇ ਵਿੱਚ ਆ ਸਕਦੇ ਹੈਗੇ ਆ ਜੀ। ਸੋ ਇਹ ਚੀਜ਼ ਜਿਹੜੀ ਹੈਗੀ ਆ, ਤੇ ਨਾਲ ਹੀ ਹਰਜੋਤ ਸਿੰਘ ਜੀ ਜੇ ਦੱਸਦੇ ਜਾਈਏ
ਲੋਕਾਂ ਦੇ ਵਿੱਚ ਦੇਖੋ ਹੁਣ ਲੋਕਾਂ ਦਾ ਆਵਾ ਵੀ ਜਿਹੜਾ ਨਾਲ ਦੇ ਨਾਲ ਕਿੱਦਾਂ ਉਤਰਿਆ, ਲੋਕਾਂ ਦੀ ਅਕਲ ਦਾ ਜਨਾਜ਼ਾ ਵੀ ਇਸ ਦੇ ਵਿੱਚ ਨਾਲ ਦੇ ਨਾਲ ਜਿਹੜਾ ਉਹ ਨਿਕਲ ਰਿਹਾ ਹੈਗਾ ਆ ਵੀ ਕਿਸ ਤਰੀਕੇ ਦੇ ਨਾਲ ਕਹਿੰਦੇ ਸੈਨ ਫਰਾਂਸਿਸਕੋ ਤੇ ਕਈ ਇਲਾਕਿਆਂ ਦੇ ਵਿੱਚ ਟਾਇਲਟ ਪੇਪਰ ਚੋਰੀ ਹੋਣੇ ਸ਼ੁਰੂ ਹੋ ਗਏ ਨੇ। ਜਿਹੜਾ ਕੋਈ ਟਾਇਲਟ ਪੇਪਰ ਕਹਿੰਦੇ ਆ ਵੀ ਆਨਲਾਈਨ ਮੰਗਵਾ ਰਿਹਾ ਆ, ਤੇ ਹੁਣ UPS ਵਾਲੇ ਆਪਣੇ ਜਿੰਨੇ ਵੀ ਡਰਾਈਵਰਸ ਆ ਉਹਨਾਂ ਨੂੰ ਆਖ ਰਹੇ ਆ ਵੀ ਭਾਈ ਜਿੱਥੇ ਟਾਇਲਟ ਪੇਪਰ ਤੁਸੀਂ ਡਿਲੀਵਰ ਕਰਦੇ ਆ ਉੱਥੇ ਤੁਸੀਂ ਸਾਈਨ ਕਰਵਾਓ, ਤਾਂ ਜੋ ਮੇਕ ਸ਼ੋਰ ਕਰੋ ਵੀ ਉਸ ਬੰਦੇ ਤੱਕ ਜਿਹੜਾ ਪਹੁੰਚ ਜਾਵੇ, ਕਿਉਂਕਿ ਜਿਹੜਾ ਕਹਿੰਦੇ ਕੋਈ ਛੱਡ ਕੇ ਜਾਂਦੇ ਆ ਤਾਂ ਪਿੱਛੋਂ ਲੋਕ ਜਿਹੜੇ ਉਸ ਨੂੰ ਚੋਰੀ ਕਰੀ ਜਾ ਰਹੇ ਨੇ। ਜੀ ਬਿਲਕੁਲ। ਸੋ ਜਿਹੜੇ ਇਸੇ ਤਰ੍ਹਾਂ ਜਿਹੜੀਆਂ ਕੰਪਨੀਆਂ 'ਚ ਟਾਇਲਟ ਪੇਪਰ ਬਣਦੇ ਹੈਗੇ ਆ, ਇਹ ਪੈਂਸਿਲਵੇਨੀਆ ਦੇ ਵਿੱਚ ਟੰਕਨੌਕ ਕਰਕੇ ਇੱਕ ਟਾਊਨ ਆ ਜਿੱਥੇ ਪ੍ਰੋਕਟਰ ਐਂਡ ਗੈਂਬਲ ਦੀ ਜਿਹੜੀ ਕੰਪਨੀ ਆ ਟਾਇਲਟ ਪੇਪਰ ਬਣਾਉਂਦੀ, ਕਹਿੰਦੇ ਵੀ ਉੱਥੇ ਟਰੱਕ ਜਿਹੜੇ ਆ 5-5 ਘੰਟੇ ਵੇਟ ਕਰ ਰਹੇ ਆ, ਇੰਨੀ ਜ਼ਿਆਦਾ ਜਿਹੜੀ ਡਿਮਾਂਡ ਟਾਇਲਟ ਪੇਪਰਾਂ ਦੀ ਡਿਮਾਂਡ ਹੈਗੀ ਆ। ਸੋ ਕਾਫੀ ਕੁਛ ਇਹ ਜਿਹੜਾ ਵਾਪਰ ਰਿਹਾ ਹੈਗਾ ਆ। ਇੱਕ ਵਧੀਆ ਖਬਰ ਆ ਰਹੀ ਆ ਵੀ ਜਿਹੜਾ ਕਾਈਜ਼ਰ ਹੈਗਾ ਆ, ਕਾਈਜ਼ਰ ਜਿੰਨੇ ਵੀ ਹਸਪੀਟਲ ਆ ਉਹ ਕਹਿੰਦੇ ਪਈ ਆਉਣ ਵਾਲੇ ਕੁਛ ਘੰਟੇ ਜਾਂ ਦਿਨਾਂ ਦੇ ਵਿੱਚ ਡਰਾਈਵ ਅਪ ਟੈਸਟਿੰਗ ਏਰੀਆ ਸੈਟਅਪ ਕਰ ਰਹੇ ਹੈਗੇ ਆ ਵੀ ਜੇ ਕਿਸੇ ਨੂੰ ਲੱਗਦਾ ਆ ਵੀ ਮੈਨੂੰ ਸ਼ੱਕ ਆ ਵੀ ਮੈਨੂੰ ਜਿਹੜਾ ਕਰੋਨਾ ਵਾਇਰਸ ਹੋ ਸਕਦੀ ਆ, ਤੇ ਕਾਈਜ਼ਰ ਵਾਲੇ ਜਿਹੜੇ ਆ ਉਹਨਾਂ ਨੇ ਡਰਾਈਵ ਅਪ ਸੈਂਟਰ ਜਿਹੜੇ ਆ ਟੈਸਟਿੰਗ ਦੇ ਲਈ ਖੋਲ੍ਹ ਦਿੱਤੇ ਹੈਗੇ ਆ। ਜੀ ਅਲਾਮੀਡਾ ਕਾਉਂਟੀ ਤੋਂ ਨਵੀਂ ਖਬਰ ਇਹ ਆ ਰਹੀ ਹੈ ਵੀ 4 ਨਵੇਂ ਕੇਸ ਜਿਹੜੇ ਕਰੋਨਾ ਵਾਇਰਸ ਦੇ ਅਲਾਮੀਡਾ ਕਾਉਂਟੀ ਦੇ ਵਿੱਚ ਵੀ ਇਸ ਟਾਈਮ ਜਿਹੜੇ ਉਹ ਸਾਹਮਣੇ ਆਏ ਨੇ, ਤੇ ਕਹਿੰਦੇ 4 ਕੇਸਾਂ ਦੇ ਵਿੱਚੋਂ ਕਹਿੰਦੇ ਵੀ ਇਹ ਉਹ ਕੇਸ ਨੇ, ਉਹ ਕਮਿਊਨਿਟੀ ਆ ਜਿਨ੍ਹਾਂ ਤੋਂ ਜਿਹੜੀ ਇਹ ਸ਼ੁਰੂਆਤ ਹੋਈ ਸੀ ਅਲਾਮੀਡਾ ਕਾਉਂਟੀ ਦੇ ਵਿੱਚ। ਇਹ ਉੱਥੋਂ ਦੇ ਹੈਲਥ ਅਫੀਸ਼ੀਅਲਸ ਆ, ਉਹਨਾਂ ਨੇ ਜਿਹੜਾ ਉਹ ਦੱਸਿਆ ਆ। ਸੋ 2 ਉਸ ਕਮਿਊਨਿਟੀ ਦੇ ਤੇ 2 ਉਸ ਕਮਿਊਨਿਟੀ ਦੇ ਬਾਹਰੋਂ ਜਿਹੜੇ ਕਨਫਰਮਡ COVID-19 ਕਰੋਨਾ ਵਾਇਰਸ ਦੇ ਜਿਹੜੇ ਆ ਉਹ ਕੇਸਿਸ ਸਾਹਮਣੇ ਆਏ ਹੋਏ ਨੇ। ਪੂਰੇ ਕੈਲੀਫੋਰਨੀਆ ਦੇ ਵਿੱਚ 250 ਤੋਂ ਵੱਧ ਦੀ ਗੈਦਰਿੰਗ ਜਿਹੜੀ ਆ ਉਸ ਦੇ ਉੱਤੇ ਜਿਹੜੀ ਆ ਰੋਕ ਆ ਉਹ ਲਗਾਈ ਹੋਈ ਹੈਗੀ। ਸੋ ਬਿਲਕੁਲ ਸਾਡੀ ਸਟੇਟ ਜਿਹੜੀ ਕੈਲੀਫੋਰਨੀਆ ਆ ਹੁਣ ਤੱਕ 198 ਕੇਸ ਜਿਹੜੇ ਆ ਕਰੋਨਾ ਵਾਇਰਸ ਦੇ ਨਾਲ ਇਨਫੈਕਟਡ ਜਿਹੜੇ ਕਨਫਰਮ ਹੋ ਚੁੱਕੇ ਹੈਗੇ ਆ। ਸਭ ਤੋਂ ਜ਼ਿਆਦਾ ਪ੍ਰਭਾਵਿਤ ਜਿਹੜਾ ਆ ਉਹ ਵਾਸ਼ਿੰਗਟਨ ਸਟੇਟ ਹੋਈ ਸੀ। ਜੇ ਅਗਲੀ ਖਬਰ ਵੱਲ ਚੱਲੀਏ, ਜਿਹੜੀਆਂ ਟਰੈਵਲ ਰਿਸਟ੍ਰਿਕਸ਼ਨਸ ਹੈਗੀਆਂ ਆ ਉਹ ਦੁਨੀਆ ਦੇ ਬਹੁਤ ਸਾਰੇ ਮੁਲਕਾਂ ਨੇ ਲਾ ਦਿੱਤੀਆਂ। ਜਿਸ ਤਰ੍ਹਾਂ USA ਨੇ ਪੂਰੇ ਯੂਰਪ ਤੋਂ ਐਕਸੈਪਟ ਆਇਰਲੈਂਡ ਤੇ UK ਤੋਂ ਬਿਨਾਂ ਕਿਸੇ ਵੀ ਬੰਦੇ ਤੋਂ USA ਆਉਣ ਦੇ ਵਿੱਚ ਐਂਟਰੀ ਤੇ ਬੈਨ ਕੀਤਾ ਹੋਇਆ ਆ। ਸਿਰਫ ਅਮਰੀਕਨ ਸਿਟੀਜ਼ਨ ਜਾਂ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਆ ਉਹੀ ਆ ਸਕਦੇ ਹੈਗੇ ਆ। ਇਸੇ ਤਰ੍ਹਾਂ ਹੋਰ ਬਹੁਤ ਸਾਰੇ ਮੁਲਕ, ਇੰਡੀਆ ਨੇ ਸਾਰੇ ਮੁਲਕਾਂ ਦੇ ਉੱਤੇ ਜਿਹੜਾ ਆ ਇੱਕ ਤਰ੍ਹਾਂ ਨਾਲ ਬੈਨ ਲਾਇਆ, ਸਾਰਿਆਂ ਦੇ ਵੀਜ਼ੇ ਜਿਹੜੇ ਕੈਂਸਲ ਕਰਤੇ ਸੀ। ਕੱਲ੍ਹ ਵੀ ਸਾਨੂੰ ਉੱਥੋਂ ਵੀ ਖਬਰਾਂ ਆਈਆਂ ਸੀਆਂ ਵੀ ਏਅਰਪੋਰਟ 'ਤੇ ਕਾਫੀ ਜਿਹੜੀ ਪਰੇਸ਼ਾਨੀ ਲੋਕਾਂ ਨੂੰ ਆ ਰਹੀ ਆ, ਕਿਉਂਕਿ ਬਹੁਤ ਘੱਟ ਡਾਕਟਰ ਹੈਗੇ ਆ ਅਤੇ ਰਸ਼ ਜ਼ਿਆਦਾ, ਇਸ ਕਰਕੇ ਟੈਸਟਿੰਗ ਦੇ ਵਿੱਚ ਉਹ ਬਹੁਤ ਜ਼ਿਆਦਾ ਜਿਹੜੇ ਟਾਈਮ ਲਾ ਰਹੇ ਆ। ਅਤੇ ਜਿਹੜੇ ਲੋਕ ਇੰਡੀਆ ਦੇ ਵਿੱਚ ਚਾਈਨਾ, ਇਟਲੀ, ਈਰਾਨ, ਸਾਊਥ ਕੋਰੀਆ, ਫਰਾਂਸ, ਸਪੇਨ ਅਤੇ ਜਰਮਨ ਤੋਂ ਜਾ ਰਹੇ ਆ, ਉਹਨਾਂ ਨੂੰ 14 ਦਿਨਾਂ ਦੇ ਲਈ ਕੁਆਰੰਟੀਨ ਕਰਨ ਦੇ ਲਈ ਰੱਖਿਆ ਜਾ ਰਿਹਾ ਹੈਗਾ ਆ। ਚਾਈਨਾ ਦੇ ਵਿੱਚ 81,000 ਤੋਂ ਵੱਧ ਜਿਹੜੇ ਕੇਸ ਹੋਏ ਸੀ। ਚਾਈਨਾ ਵਾਲੇ ਤਾਂ ਜਿਹੜਾ ਵੀ ਉੱਥੇ ਆਉਂਦਾ ਆ ਉਹਨੂੰ 14 ਦਿਨ ਦੇ ਲਈ ਕੁਆਰੰਟੀਨ ਕਰਦੇ ਹੈਗੇ ਆ। ਜੀ ਬਿਲਕੁਲ। ਸੋ ਅਪਡੇਟ ਜਿਹੜੀ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਜਿਹੜੀ ਦੱਸਦੇ ਜਾਈਏ, ਯੂਰਪ ਤੋਂ ਜਿਹੜਾ ਆ ਉਹ ਬੈਨ ਲੱਗਾ ਹੋਇਆ ਆ ਟਰੈਵਲ ਦਾ। 26 ਯੂਰਪ ਦੇ ਜਿਹੜੇ ਮੁਲਕ ਨੇ ਉਹਨਾਂ ਤੋਂ ਜਿਹੜੇ ਇੱਥੇ ਲੋਕਾਂ ਨੂੰ ਆਉਣ 'ਤੇ ਮਨਾਹੀ ਆ, ਅਨਲੈਸ ਤੁਸੀਂ US ਦੇ ਸਿਟੀਜ਼ਨ ਜਾਂ ਪਰਮਾਨੈਂਟ ਤੁਸੀਂ ਰੈਜ਼ੀਡੈਂਟ ਜਿਹੜੇ ਆ ਉਹ ਹੈਗੇ ਆ। ਇਸੇ ਤਰੀਕੇ ਦੇ ਨਾਲ ਇੰਡੀਆ ਦੇ ਵਿੱਚ ਜਾਣ ਦੇ ਲਈ ਇੰਡੀਆ ਵਾਲਿਆਂ ਨੇ ਜਿਹੜਾ ਆ ਉਹ ਪਾਬੰਦੀਆਂ ਲਾਈਆਂ ਨੇ। ਜਿਹੜੇ US ਸਿਟੀਜ਼ਨ ਵੀਜ਼ਾ ਜਿਨ੍ਹਾਂ ਦੇ ਕੋਲ ਇੰਡੀਆ ਦਾ ਹੈਗਾ ਆ, ਜੇ ਉੱਥੇ ਜਾਣ ਬਾਰੇ ਸੋਚ ਰਹੇ ਨੇ, 15 ਅਪ੍ਰੈਲ ਤੱਕ ਉਸ ਦੇ ਉੱਤੇ ਜਿਹੜੀ ਉਹਨਾਂ ਨੇ ਪਾਬੰਦੀ ਲਾਈ ਹੋਈ ਹੈ। ਕਿਸੇ ਨੂੰ ਵੀ ਉੱਥੇ ਉਹ ਨਹੀਂ ਹੈਗਾ ਜਾਣ ਦੇ ਲਈ, ਅਤੇ OCI ਵਾਲਿਆਂ ਨੂੰ ਵੀ ਜਿਹੜਾ ਜਾਣ ਦੇ ਉੱਤੇ ਮਨਾਹੀ ਉਹ ਹੈਗੀ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਜ਼ਰੂਰ ਧਿਆਨ ਦੇ ਵਿੱਚ ਜਿਹੜਾ ਉਹ ਰੱਖੋ। ਸੋ ਕਰੋਨਾ ਵਾਇਰਸ ਦੇ ਕਰਕੇ ਕਾਫੀ ਜਿਹੜਾ ਜਨ ਜੀਵਨ ਆ ਪੂਰੀ ਤਰ੍ਹਾਂ ਅਸਤ ਵਿਵਸਥ ਹੋਇਆ ਆ। ਸੋ ਕੈਂਸਲੇਸ਼ਨਸ ਇੱਕ ਵਾਰੀ ਫਿਰ ਹਰਜੋਤ ਸਿੰਘ ਜੀ ਮੈਂ ਆਪਣੇ ਜਿਹੜੇ ਸਰੋਤਿਆਂ ਦੇ ਲਈ ਅਪਡੇਟ ਜਿਹੜੀਆਂ ਉਹ ਕਰਦੇ ਜਾਵਾਂ, ਖਾਸ ਕਰਕੇ ਜਿਹੜੀ ਆਪਣੀ ਕਮਿਊਨਿਟੀ ਦੇ ਨਾਲ ਡਾਇਰੈਕਟਲੀ ਸੰਬੰਧਿਤ ਜਿਹੜੀਆਂ ਹੈਗੀਆਂ ਨੇ, ਉਸ ਦੇ ਵਿੱਚ ਜੇ ਨਜ਼ਰ ਮਾਰਦੇ ਜਾਈਏ ਤਾਂ ਜਿਹੜਾ ਸਰੀ ਦਾ ਨਗਰ ਕੀਰਤਨ ਹੁੰਦਾ ਆ ਜਿਹੜਾ ਵਿਸਾਖੀ ਦੇ ਮੌਕੇ ਦੇ ਉੱਤੇ, ਉਸ ਨੂੰ ਜਿਹੜਾ ਉਹ ਰੱਦ ਕੀਤਾ ਗਿਆ ਆ। ਫਰੈਜ਼ਨੋ ਇਲਾਕੇ ਦੇ ਵਿੱਚ ਜਿਹੜਾ GHG ਦੀ ਜਿਹੜੀ ਬੱਚਿਆਂ ਵਾਲੀ ਪਿਕਨਿਕ ਆ ਉਸ ਨੂੰ ਰੱਦ ਕੀਤਾ ਗਿਆ ਆ। ਬੇਕਰਸਫੀਲਡ ਦੇ ਵਿੱਚ ਜਿਹੜਾ ਸੌਕਰ ਟੂਰਨਾਮੈਂਟ ਇਸ ਵੀਕਐਂਡ ਦੇ ਉੱਤੇ ਹੋਣਾ ਸੀਗਾ ਉਸ ਨੂੰ ਅਣਮਿੱਥੇ ਸਮੇਂ ਦੇ ਲਈ ਅੱਗੇ ਪਾਇਆ ਗਿਆ ਆ।
ਇੱਕ ਐਜੂਕੇਸ਼ਨ ਸੈਮੀਨਾਰ ਜਿਹੜਾ ਹੋਣਾ ਸੀਗਾ ਫਰੈਜ਼ਨੋ ਦੇ ਵਿੱਚ, ਫਰੈਜ਼ਨੋ ਸਟੇਟ ਯੂਨੀਵਰਸਿਟੀ ਦੇ ਵਿੱਚ, ਉਸ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਗਿਆ ਆ। ਉੱਥੇ ਫਰੈਜ਼ਨੋ ਸਟੇਟ ਯੂਨੀਵਰਸਿਟੀ ਨੇ ਆਖ ਦਿੱਤਾ ਵੀ ਅਸੀਂ ਕਿਸੇ ਵੀ ਤਰੀਕੇ ਦਾ ਉੱਥੇ ਇਕੱਠ ਜਿਹੜਾ ਆ ਉਹ ਨਹੀਂ ਹੋਣ ਦੇਵਾਂਗੇ ਜਦੋਂ ਤੋਂ ਜਿਹੜੇ ਹੈਲਥ ਅਫੀਸ਼ੀਅਲ ਤੇ ਗਵਰਨਰ ਦੇ ਜਿਹੜੇ ਨਿਰਦੇਸ਼ ਆ ਉਹ ਆਏ ਨੇ। ਇਸੇ ਤਰੀਕੇ ਦੇ ਨਾਲ ਜਿਹੜਾ ਟਰੱਕ ਸ਼ੋਅ ਕੈਂਟਕੀ ਦੇ ਵਿੱਚ ਹੋਣਾ ਸੀਗਾ ਉਸ ਨੂੰ ਰੱਦ ਕਰ ਦਿੱਤਾ ਗਿਆ ਆ। ਕੈਨੇਡਾ ਦੇ ਵਿੱਚ ਜਿਹੜਾ ਟਰੱਕ ਸ਼ੋਅ ਹੋਣਾ ਸੀਗਾ ਉਸ ਨੂੰ ਪੋਸਟਪੋਨ ਕੀਤਾ ਗਿਆ ਆ। NCAA ਜਿਹੜੇ ਮਾਰਚ ਮੈਡਨਸ ਦੇ ਲਈ ਮਸ਼ਹੂਰ ਨੇ ਬਾਸਕਟਬਾਲ ਦੇ ਵਿੱਚ, ਕਾਲਜ ਬਾਸਕਟਬਾਲ ਦੀਆਂ ਜਿਹੜੀਆਂ ਚੈਂਪੀਅਨਸ਼ਿਪਸ ਆ ਉਹਨਾਂ ਨੂੰ ਰੱਦ ਕੀਤਾ ਗਿਆ ਆ। NBA ਨੇ ਆਪਣਾ ਜਿਹੜਾ ਆ ਸੀਜ਼ਨ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਕੁਝ ਸਮੇਂ ਦੇ ਲਈ ਸਸਪੈਂਡ ਕਰ ਦਿੱਤਾ ਆ। ਇੱਧਰ ਮੇਜਰ ਲੀਗ ਬੇਸਬਾਲ ਆ ਉਹਨਾਂ ਦਾ ਜਿਹੜਾ ਆ ਉਹ ਸੀਜ਼ਨ ਆ ਉਹ ਦੇਰੀ ਦੇ ਨਾਲ ਸ਼ੁਰੂ ਹੋਵੇਗਾ। ਸੋ ਕਾਫੀ ਵੱਡੇ ਪ੍ਰਕੋਪ ਇਸ ਦੇ ਵਿੱਚ ਦੇਖੇ ਗਏ ਆ। ਜਿਹੜੇ ਕੋਈ F1 ਦੇਖਣ ਵਾਲੇ ਹੈਗੇ ਨੇ, ਫਾਰਮੂਲਾ 1, ਉਹਨਾਂ ਨੇ ਵੀ ਜਿਹੜੀ ਆਪਣੀ ਇੱਕ ਰੇਸ ਆਸਟ੍ਰੇਲੀਅਨ ਜਿਹੜੀ ਗ੍ਰੈਂਡ ਪ੍ਰੀ ਆ ਉਸ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਆ। ਸੋ ਵਿਸ਼ਵ ਵਿਆਪਕ ਕੌਮੀ ਪੱਧਰ ਦੇ ਉੱਤੇ ਇਸ ਕਰੋਨਾ ਵਾਇਰਸ ਨੇ ਪੂਰੀ ਤਰ੍ਹਾਂ ਤੜਥੱਲੀ ਮਚਾਈ ਹੋਈ ਆ। ਸੋ ਇਟਲੀ ਜਿਹੜਾ ਆ ਚਾਈਨਾ ਤੋਂ ਬਾਅਦ ਜ਼ਿਆਦਾ ਇਫੈਕਟ ਹੋ ਰਿਹਾ, ਉੱਥੇ ਮੌਤਾਂ ਕਾਫੀ ਵੱਧ ਰਹੀਆਂ ਹੈਗੀਆਂ। ਇਟਲੀ ਨੇ ਪੂਰੇ ਜਿਹੜੇ ਆਪਣੇ ਲੋਕ ਹੈਗੇ ਆ ਉਹਨਾਂ ਨੂੰ ਲੋਕਡਾਊਨ ਕੀਤਾ ਹੋਇਆ ਤੇ ਉਹਨਾਂ ਨੇ ਨਵਾਂ ਜਿਹੜਾ ਰੂਲ ਲਾਗੂ ਕੀਤਾ ਹੈਗਾ ਵੀ ਜੇ ਲੋਕ ਘਰਾਂ ਤੋਂ ਬਾਹਰ ਨਿਕਲਦੇ ਤਾਂ ਉਹਨਾਂ ਨੂੰ 3 ਮਹੀਨੇ ਦੀ ਜਿਹੜੀ ਸਜ਼ਾ ਹੋ ਸਕਦੀ ਆ। $206 ਯੂਰੋਜ਼ ਦਾ ਜਿਹੜਾ ਆ ਫਾਈਨ ਹੋ ਸਕਦਾ ਹੈਗਾ ਆ। ਸੋ ਪੂਰੀ ਤਰ੍ਹਾਂ ਇਟਲੀ ਦੇ ਵਿੱਚ ਜਿਹੜੀ ਆ ਐਮਰਜੈਂਸੀ ਲਾਈ ਹੋਈ ਹੈਗੀ ਆ। ਸੋ ਇਹ ਜਿਹੜੀ ਇਟਲੀ ਤੋਂ ਆ ਰਹੀ ਹੈ ਖਬਰ। ਜਿਹੜਾ ਸਾਊਥ ਕੋਰੀਆ ਹੈ ਉੱਥੇ ਥੋੜ੍ਹਾ ਕੰਟਰੋਲ ਹੋ ਰਿਹਾ। ਈਰਾਨ ਦੇ ਵਿੱਚ ਵੀ ਹਜੇ ਬਹੁਤ ਬੁਰਾ ਹਾਲ ਹੈਗਾ ਆ। USA ਦੇ ਵਿੱਚ ਅਲੱਗ-ਅਲੱਗ ਜਿਹੜੇ ਨਿਊਜ਼ਪੇਪਰਸ ਹੈਗੇ ਆ ਉਹ ਆਪਣਾ ਅਲੱਗ-ਅਲੱਗ ਜਿਹੜਾ ਵਿਊ ਪੁਆਇੰਟ ਦੇ ਰਹੇ ਹੈਗੇ। ਟਾਈਮ ਮੈਗਜ਼ੀਨ ਕਹਿੰਦਾ ਵੀ USA 'ਚ 1 ਮਿਲੀਅਨ ਤੱਕ ਲੋਕ ਜਿਹੜੇ ਆ ਆਉਣ ਵਾਲੇ ਸਮੇਂ 'ਚ ਇਨਫੈਕਟ ਹੋ ਸਕਦੇ ਹੈਗੇ ਆ। ਸੋ ਇਸੇ ਕਰਕੇ ਬਹੁਤ ਸਾਰੇ ਸਕੂਲ ਜਿੰਨੇ ਵੀ ਡਿਜ਼ਨੀ ਵਗੈਰਾ ਸਾਰਾ ਕੁਛ ਇਹ ਜਿਹੜਾ ਆ ਸ਼ਟ ਡਾਊਨ ਕੀਤਾ ਜਾ ਰਿਹਾ ਤਾਂ ਕਿ ਜਿਹੜੀ ਆ ਕਰੋਨਾ ਵਾਇਰਸ ਵੱਧ ਤੋਂ ਵੱਧ ਜਿਹੜੀ ਆ ਫੈਲ ਨਾ ਸਕੇ। ਸੈਨ ਫਰਾਂਸਿਸਕੋ ਯੂਨੀਫਾਈਡ ਸਕੂਲ ਡਿਸਟ੍ਰਿਕਟ ਨੇ 16 ਮਾਰਚ ਤੋਂ ਆਪਣੇ ਸਾਰੇ ਸਕੂਲ 3 ਅਪ੍ਰੈਲ ਤੱਕ ਬੰਦ ਕਰ ਦਿੱਤੇ ਆ। ਨਿਊ ਮੈਕਸੀਕੋ ਜਿਹੜਾ ਸੂਬਾ ਆ ਉਸ ਦੇ ਪਬਲਿਕ ਸਕੂਲ ਆਉਂਦੇ ਸੋਮਵਾਰ ਤੋਂ ਉਹ ਜਿਹੜੇ ਉਹ ਬੰਦ ਕੀਤੇ ਜਾ ਰਹੇ ਨੇ। ਮੈਰੀਲੈਂਡ, ਓਹਾਇਓ ਦੇ ਵਿੱਚ ਜਿਹੜੇ ਸਾਰੇ ਪਬਲਿਕ ਸਕੂਲ ਆ ਉਹਨਾਂ ਨੂੰ ਜਿਹੜਾ ਉਹ ਬੰਦ ਕੀਤਿਆਂ ਜਾ ਰਿਹਾ ਆ। ਇਹ ਆਪਾਂ ਜਿੰਨੇ ਵੀ ਬੱਚਿਆਂ ਦੇ ਮਾਪੇ ਵੀ ਜਿਹੜੇ ਸੁਣ ਰਹੇ ਆ ਉਹਨਾਂ ਨੂੰ ਵੀ ਅਸੀਂ ਆਪਾਂ ਬੇਨਤੀ ਜਿਹੜੀ ਜ਼ਰੂਰ ਕਰਦੇ ਹਾਂ ਵੀ ਆਪੋ ਆਪਣੇ ਜਿਹੜੇ ਸਕੂਲ ਡਿਸਟ੍ਰਿਕਟਸ ਹੈਗੀਆਂ ਉਹਨਾਂ ਦੀਆਂ ਈਮੇਲ ਜਿਹੜੇ ਵੀ ਅਲਰਟਸ ਤੁਹਾਨੂੰ ਆਉਂਦੇ ਆ ਉਹਨਾਂ 'ਤੇ ਨਜ਼ਰ ਰੱਖਿਓ। ਇੱਦਾਂ ਲੱਗ ਰਿਹਾ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਤਕਰੀਬਨ ਸਾਰੇ ਹੀ ਕਾਉਂਟੀਜ਼ ਜਾਂ ਸੂਬਿਆਂ ਨੇ ਮੇ ਵੀ 1 ਤੋਂ 2 ਵੀਕ ਤੱਕ ਘੱਟੋ ਘੱਟ ਜਿਹੜੇ ਸਕੂਲ ਆ ਉਹਨਾਂ ਨੂੰ ਬੰਦ ਕਰ ਸਕਦੇ ਨੇ, ਚਾਹੇ ਜਿੱਥੇ ਕੇਸ ਅਜੇ ਵੱਧ ਹੈਗੇ ਨੇ ਤੇ ਚਾਹੇ ਜਿੱਥੇ ਕੇਸ ਘੱਟ ਹੈਗੇ ਨੇ। ਜਿੱਥੇ ਕੇਸ ਵੱਧ ਉੱਥੇ ਤਾਂ ਆਲਰੇਡੀ ਜਿਹੜੇ ਉਹਨਾਂ ਨੇ ਬੰਦ ਕੀਤੇ ਆ। ਇੰਡੀਆਨਾ ਤੋਂ ਜਿਹੜਾ ਦੱਸਿਆ ਜਾ ਰਿਹਾ ਆ ਵੀ ਉਹਨਾਂ ਨੇ ਵੀ ਮੰਡੇ ਤੋਂ ਅਪ੍ਰੈਲ 10 ਤੱਕ ਜਿਹੜੇ ਉੱਥੇ ਸਕੂਲ ਆ ਉਹ ਬੰਦ ਕਰ ਦਿੱਤੇ ਗਏ ਹੈਗੇ ਨੇ। ਸੋ CDC ਦੇ ਜੇ ਕਹਿ ਲਓ ਮੈਪ ਦੇ ਉੱਤੇ ਹਰਜੋਤ ਸਿੰਘ ਜੀ ਨਜ਼ਰ ਮਾਰੀਏ ਤਾਂ ਬਹੁਤ ਹੀ ਘੱਟ ਸੂਬੇ ਅਜਿਹੇ ਰਹਿ ਗਏ ਨੇ ਜਿੱਥੇ ਅਜੇ ਤੱਕ ਕਰੋਨਾ ਵਾਇਰਸ ਦਾ ਜਿਹੜਾ ਕੇਸ ਆ ਉਹ ਸਾਹਮਣੇ ਜਿਹੜਾ ਉਹ ਨਹੀਂ ਆਇਆ ਹੈਗਾ। ਸੋ ਕੁੱਲ CDC ਦੀ ਵੈਬਸਾਈਟ ਦੇ ਅਨੁਸਾਰ 1215 ਜਿਹੜੇ ਕੋਵਿਡ-19 ਕਰੋਨਾ ਵਾਇਰਸ ਦੇ ਕੇਸ ਹੈਗੇ ਨੇ, 36 ਇਸ ਦੇ ਵਿੱਚ ਮੌਤਾਂ ਨੇ ਤੇ ਕੁੱਲ 42 ਸੂਬੇ ਤੇ ਡਿਸਟ੍ਰਿਕਟ ਆਫ ਕੋਲੰਬੀਆ ਤੋਂ ਜਿਹੜੀਆਂ ਰਿਪੋਰਟਾਂ ਆ ਕਰੋਨਾ ਵਾਇਰਸ ਦੀਆਂ ਜਿਹੜੀਆਂ ਆਈਆਂ ਨੇ। ਸੋ ਮਹਿਜ 8 ਸੂਬੇ ਹੀ ਅਜਿਹੇ ਰਹਿ ਗਏ ਨੇ ਜਿਨ੍ਹਾਂ ਤੋਂ ਜਿਹੜੀਆਂ ਕੇਸਾਂ ਦੀਆਂ ਨਹੀਂ ਆਈਆਂ। ਟਰੈਵਲ ਦੇ ਨਾਲ ਸੰਬੰਧਿਤ ਇਹਨਾਂ ਕੇਸਾਂ ਦੇ ਵਿੱਚੋਂ 125 ਜਿਹੜੇ ਸੀਗੇ ਕੇਸ ਨੇ ਜਿਹੜੇ ਉਹਨਾਂ ਦੇ ਨਜ਼ਦੀਕ ਆਏ ਨੇ ਉਹ 102 ਨੇ ਤੇ ਜਿਹੜੇ ਅੰਡਰ ਇਨਵੈਸਟੀਗੇਸ਼ਨ ਉਹ 988 ਹੈਗੇ ਨੇ। ਸੋ ਇਹ ਡਾਟਾ ਜਿਹੜਾ ਹਰਜੋਤ ਸਿੰਘ ਜੀ ਉੱਤੇ ਥੱਲੇ ਜਿਹੜਾ ਇਹ ਹੋ ਸਕਦਾ ਹੁੰਦਾ ਆ। ਸੋ ਡਾਇਮੰਡ ਪ੍ਰਿੰਸੈਸ ਜਿਹੜਾ ਕਰੂਜ਼ ਸ਼ਿਪ ਹੈਗਾ ਆ ਉੱਥੇ ਵੀ ਉਹਦੇ ਵਿੱਚ ਵੀ ਵਿਚਾਰੇ ਹਜ਼ਾਰਾਂ ਹੀ ਲੋਕ ਸੀਗੇ ਤੇ ਜਿਹੜੇ 2 ਦਰਜਨ ਦੇ ਤਕਰੀਬਨ ਲੋਕਾਂ ਨੂੰ ਉਸ ਦੇ ਵਿੱਚ ਵੀ ਕਰੋਨਾ ਵਾਇਰਸ ਆ ਉਹ ਨਿਕਲਿਆ ਆ। ਸੋ ਬਹੁਤ ਜ਼ਿਆਦਾ ਜਿਹੜਾ ਹੜਕੰਪ ਆ ਇਸ ਟਾਈਮ ਮਚਿਆ ਹੋਇਆ ਹੈਗਾ। ਸੋ ਵੱਖ-ਵੱਖ ਜਿਹੜੇ ਡਾਕਟਰਸ ਆ ਉਹ ਆਪਣਾ ਵਿਊ ਪੁਆਇੰਟ ਦੇ ਰਿਹਾ। ਜਿਹੜਾ ਫਿਜ਼ੀਸ਼ੀਅਨ ਹੈਗਾ ਆ ਯੂਨਾਈਟਿਡ ਸਟੇਟਸ ਕਾਂਗਰਸ ਦੇ ਲਈ ਉਹ ਕਹਿੰਦਾ ਵੀ 70 ਤੋਂ 150 ਮਿਲੀਅਨ ਲੋਕ ਜਿਹੜੇ ਆ USA 'ਚ ਕਰੋਨਾ ਵਾਇਰਸ ਨਾਲ ਇਨਫੈਕਟ ਹੋ ਸਕਦੇ ਆ। ਇਹ ਜਿਹੜੀ 20 ਤੋਂ 45% USA ਦੀ ਪੋਪੂਲੇਸ਼ਨ ਹੈਗੀ। ਸੋ ਇਹ ਬਹੁਤ ਜਿਹੜਾ ਡੇਂਜਰਸ ਹੈਗਾ। ਈਜਿਪਟ ਨੇ ਵਿੱਚ 13 ਜਿਹੜੇ ਆ ਕਰੋਨਾ ਵਾਇਰਸ ਦੇ ਕੇਸ ਆਏ ਆ ਤਾਂ 1 ਮੌਤ ਹੋਈ ਆ। ਇੰਡੀਆ 'ਚ 1 ਕਰੋਨਾ ਵਾਇਰਸ ਦੇ ਨਾਲ ਜਿਹੜਾ ਕਿਸੇ ਜਾਣੇ ਦੀ ਮੌਤ ਹੋਈ ਹੈਗੀ ਆ ਤੇ ਬਹੁਤ ਸਾਰੇ ਮੁਲਕ ਜਿਹੜੇ ਆ ਉਹ ਆਪਣੇ ਪੂਰੇ ਬਾਰਡਰ ਉਹਨਾਂ ਨੇ ਸ਼ਟ ਡਾਊਨ ਕਰ ਦਿੱਤੇ ਹੈਗੇ ਆ।
ਜੀ ਜੀ ਬਿਲਕੁਲ। ਸੋ ਜਿੰਨੇ ਵੀ ਸਾਡੇ ਸੁਣ ਰਹੇ ਨੇ ਆਪਣੇ ਪਲੀਜ਼ ਅਪਡੇਟ ਰਹੋ, ਇਸ ਦੇ ਮੁਤਾਬਕ ਅਪਡੇਟ ਰਹੋ। ਜਿੱਦਾਂ ਆਪਾਂ ਦੱਸਿਆ, ਇੱਕ ਤਾਂ ਇਹ ਜਨ ਜੀਵਨ ਨੂੰ ਪੂਰੀ ਤਰ੍ਹਾਂ ਪ੍ਰਭਾਵਿਤ ਜਿਹੜਾ ਕਰ ਚੁੱਕਾ ਆ। ਇਸ ਦੇ ਕਰਕੇ ਆਰਥਿਕ ਤੌਰ ਦੇ ਉੱਤੇ ਕਾਫੀ ਜਿਹੜਾ ਆ ਉਹ ਲੋਕਾਂ ਦੇ ਉੱਤੇ ਅੜਚਨਾਂ ਜਿਹੜੀਆਂ ਉਹ ਆ ਸਕਦੀਆਂ ਆ। ਕਈ ਲੋਕਾਂ ਦੇ ਜਿਹੜੇ ਲੇ ਆਫ ਜਿਹੜੇ ਉਹ ਹੋ ਸਕਦੇ, ਕਿਉਂਕਿ ਜਿਹੜੇ ਸਮਾਲ ਬਿਜ਼ਨਸਿਸ ਵੀ ਹੈਗੇ ਆ ਉਹ ਵਿਦਆਊਟ ਜਿਹੜੇ ਕਸਟਮਰ ਸਰਵਾਈਵ ਨਹੀਂ ਕਰ ਸਕਦੇ। ਉਹਨਾਂ ਦੇ ਰਨਿੰਗ ਕਾਸਟ, ਐਵਰੀਡੇ ਰਨਿੰਗ ਕਾਸਟ ਵੀ ਹੁੰਦੇ ਆ, ਉਹ ਵੀ ਬੜੀ ਪ੍ਰੋਬਲਮ ਜਿਹੜੀ ਉਸ ਦੇ ਵਿੱਚ ਹੈਗੀ ਆ। ਬਾਕੀ ਭਾਈ ਇੰਡੀਅਨ ਸਟੋਰਾਂ ਵਾਲਿਆਂ ਨੂੰ ਅਤੇ ਸਟੋਰਾਂ ਤੋਂ ਜਿਹੜੇ ਸਮਾਨ ਖਰੀਦਣ ਵਾਲੇ ਦੋਨਾਂ ਨੂੰ ਹੀ ਹੱਥ ਜੋੜ ਕੇ ਬੇਨਤੀ ਆ ਵੀ ਜਿਹਨੂੰ ਜਿੰਨਾ ਸਮਾਨ ਚਾਹੀਦਾ ਓਨਾ ਹੀ ਖਰੀਦਿਓ, ਵੱਧ ਨਾ ਖਰੀਦਿਓ। ਐਵੇਂ 2-4 ਆਟੇ ਦੇ ਬੋਰੇ ਬਾਅਦ 'ਚ ਚੱਕ ਕੇ ਲੈ ਜਿਓ ਅਤੇ ਫਿਰ ਲੇਟ ਹੋ ਕੇ ਤੇ ਬਾਅਦ 'ਚ ਵਾਪਸ ਨਾ ਕਰਨ ਚਲੇ ਜਿਓ। ਜਿੰਨੀ ਜ਼ਰੂਰਤ ਆ ਓਨਾ ਜਿਹੜਾ ਸਮਾਨ ਰੱਖੋ, ਅਤੇ ਬਾਕੀ ਜਿਹੜੇ ਬੋਰੇ ਤੁਸੀਂ ਵੇਚ ਰਹੇ ਹੋ ਜਿਹੜੇ ਹੈਗੇ ਆ ਸਟੋਰ, ਜਿਹੜੇ ਤਾਂ ਨਹੀਂ, ਜਿਨ੍ਹਾਂ ਨੇ ਕੀਮਤਾਂ ਵਧਾਈਆਂ ਉਹਨਾਂ ਦਾ ਧੰਨਵਾਦ ਆ, ਅਤੇ ਜਿਨ੍ਹਾਂ ਨੇ ਕੀਮਤਾਂ ਵਧਾਈਆਂ ਪਲੀਜ਼ ਇਸ ਮੌਕੇ ਦੇ ਉੱਤੇ, ਮਾੜੇ ਟਾਈਮ ਦੇ ਉੱਤੇ ਆਪਣੇ ਭੈਣਾਂ ਭਾਈਆਂ ਦੀ ਮਦਦ ਕਰੋ। ਜੇ ਘੱਟ ਨਹੀਂ ਕਰਨਾ ਤਾਂ ਐਟਲੀਸਟ ਜਿੰਨਾ ਪਹਿਲੋਂ ਸੀਗਾ ਉਨੇ ਕੁ ਦੇ ਉੱਤੇ ਹੀ ਰੱਖੋ, ਤਾਂ ਜੋ ਲੋਕਾਂ ਨੂੰ ਜਿਹੜਾ ਰਗੜਾ ਆ ਉਹ ਨਾ ਲੱਗੇ। ਅਤੇ ਬਾਕੀ ਇਸ ਦੇ ਕਰਕੇ ਜਿਹੜਾ ਹਰਜੋਤ ਸਿੰਘ ਜੀ ਕਾਫੀ ਜਿਹੜੀ ਆ ਸਿਚੁਏਸ਼ਨ ਬੈਡ ਜਿਹੜੀ ਖਾਸ ਕਰਕੇ ਜਿਹੜੀ ਕਹਿ ਲਓ ਵੀ ਪਿੰਕ ਸਲਿੱਪਾਂ ਦੀ ਜਾਂ ਲੇ ਆਫਸ ਦੀ ਹੋ ਰਹੀ ਆ। ਬਹੁਤ ਸਾਰੇ ਟਰੱਕਿੰਗ ਐਸੋਸੀਏਸ਼ਨਾਂ ਨੇ FMCSA ਨੂੰ ਆਖਿਆ ਵੀ ਜਿਹੜਾ ਆਵਰਸ ਆਫ ਆਪਰੇਸ਼ਨ ਦੇ ਰੈਗੂਲੇਸ਼ਨ ਆ, ਕਹਿੰਦੇ ਆ ਵੀ ਉਹਨਾਂ ਨੂੰ ਹਾਲ ਦੀ ਘੜੀ ਚੱਕ ਦਿੱਤਾ ਜਾਵੇ। ਜਦੋਂ ਕੋਈ ਐਮਰਜੈਂਸੀ ਹੁੰਦੀ ਆ, ਜ਼ਿਆਦਾਤਰ ਆਵਰ ਆਫ ਆਪਰੇਸ਼ਨ ਜਿਹੜੇ ਆ ਉਹਨਾਂ ਨੂੰ ਹਟਾ ਦਿੱਤਾ ਜਾਂਦਾ ਆ, ਤਾਂ ਜੋ ਜਿਨ੍ਹਾਂ ਨੇ ਜਿੱਥੇ ਵੀ ਪਹੁੰਚਣਾ ਆ ਸਮੇਂ ਸਿਰ ਟਾਈਮ ਸਿਰ ਜਿਹੜਾ ਉਹ ਪਹੁੰਚਿਆ ਜਾ ਸਕੇ। ਸੋ ਹੁਣ ਟਰੱਕਿੰਗ ਵਾਲਿਆਂ ਦੇ ਨਾਲ ਦੇਖੋ ਬਹੁਤ ਮਾੜੀ ਬੈਡ ਸਿਚੁਏਸ਼ਨ ਆ। ਜਿਹੜੀਆਂ ਕੰਪਨੀਆਂ ਆ ਕੰਪਿਊਟਰਾਂ ਦੇ ਕੰਮਾਂ ਕਰਨ ਵਾਲੀਆਂ, ਉਹ ਤਾਂ ਘਰੋਂ ਕੰਮ ਕਰ ਲੈਣਗੇ, ਟਰੱਕਰ ਵਿਚਾਰੇ ਕਿੱਧਰ ਜਾਣਗੇ? ਉਹ ਕੋਈ ਵਰਕ ਫਰੋਮ ਹੋਮ ਨਹੀਂ ਕਰ ਸਕਦੇ। ਜਿਹੜਾ ਟਰੱਕ ਆ ਉਹ ਘਰੋਂ ਬੈਠੇ ਜਿਹੜੇ ਉਹ ਨਹੀਂ ਚਲਾ ਸਕਦੇ। ਸੋ ਉਹਨਾਂ ਦੇ ਲਈ ਵੀ ਇੱਕ ਬਹੁਤ ਵੱਡੀ ਜਿਹੜੀ ਆ ਸਿਚੁਏਸ਼ਨ ਜਿਹੜੀ ਬਣੀ ਪਈ ਆ। ਉਹ ਕੀ ਕਰਨਗੇ, ਕਿਵੇਂ ਕਰਨਗੇ? ਭਾਈ ਮਜਬੂਰੀ ਨੂੰ ਹੁਣ ਜੇ ਤੁਹਾਨੂੰ ਇਹ ਕੰਮ ਕਰਨਾ ਆਪਣਾ ਪੈ ਰਿਹਾ ਹੈਗਾ, ਜਿੱਦਾਂ ਦਾ ਹੁਣ ਪੇਸ਼ਾ ਆ ਉਸੇ ਲਿਹਾਜ਼ ਦੇ ਨਾਲ ਚੱਲਣਾ ਪੈਣਾ ਹੈ, ਪਰ ਆਪਣੇ ਪ੍ਰੀਕਾਸ਼ਨ ਕਿਰਪਾ ਕਰਕੇ ਵੱਧ ਤੋਂ ਵੱਧ ਲਓ। ਤਾਂ ਅਜਿਹੀਆਂ ਚੀਜ਼ਾਂ ਨੂੰ ਇੱਧਰ ਉੱਧਰ ਹੱਥ ਨਾ ਲਾਓ। ਜਦੋਂ ਵੀ ਤੁਸੀਂ ਕੋਈ ਗੈਸ ਭਰਾ ਰਹੇ ਹੋ ਜਾਂ ਕੁਛ ਕਰ ਰਹੇ ਹੋ, ਉੱਥੇ ਜਿਹੜਾ ਆਪਣਾ ਡਿਸਇਨਫੈਕਟਿੰਗ ਵਾਈਪ ਆਪਣੇ ਕੋਲ ਜ਼ਰੂਰ ਰੱਖੋ। ਹੈਂਡ ਸੈਨੀਟਾਈਜ਼ਰ ਜੇ ਮਿਲਦੇ ਆ ਅਤੇ ਭਾਈ ਉਹ ਲੈ ਕੇ ਅਤੇ ਆਪਣੇ ਕੋਲ ਜਦੋਂ ਵੀ ਭਰਾ ਕੇ ਹਟਦੇ ਹੋ ਅਤੇ ਉਸ ਤੋਂ ਬਾਅਦ ਦੇ ਵਿੱਚ ਤੁਰੰਤ ਹੱਥ ਇੱਧਰ ਧੋਵੋ, ਅਤੇ ਜਾਂ ਉਹਦੇ ਨਾਲ ਜਿਹੜਾ ਉਹ ਕਲੀਨ ਜਿਹੜਾ ਉਹ ਜ਼ਰੂਰ ਕਰੋ। ਇੱਧਰ ਉੱਧਰ ਚੀਜ਼ਾਂ ਨੂੰ ਜਿਹੜਾ ਹੱਥ ਜਿਹੜਾ ਉਹ ਨਾ ਲਾਇਆ ਜਾਵੇ ਤਾਂ ਹੀ ਜਿਹੜਾ ਉਹ ਬੈਟਰ ਹੈਗਾ ਆ ਜੀ। ਸੋ ਬਿਲਕੁਲ ਹੁਣ ਸਾਡਾ ਸਮਾਂ ਵੀ ਸਮਾਪਤ ਹੈ। ਕੱਲ੍ਹ ਨੂੰ ਸਵੇਰੇ ਫਿਰ ਆਪਾਂ ਜੋ 12 ਘੰਟਿਆਂ 'ਚ ਵਾਪਰੂਗਾ ਉਹ ਤੁਹਾਨੂੰ ਅਪਡੇਟ ਕਰਾਂਗੇ ਜੀ। ਅਤੇ ਆਪਾਂ ਸਾਰਿਆਂ ਦਾ ਹੀ ਬਹੁਤ ਬਹੁਤ ਜਿਹੜਾ ਉਹ ਧੰਨਵਾਦ ਕਰਦੇ ਹਾਂ। ਅਤੇ ਜ਼ਰੂਰ ਕੈਂਸਲੇਸ਼ਨ ਦਾ ਮੈਂ ਇੱਕ ਵਾਰੀ ਫਿਰ ਆਪਣੇ ਸਰੋਤਿਆਂ ਨੂੰ ਜਿਹੜੇ ਪੰਜਾਬੀ ਦੀ ਕਮਿਊਨਿਟੀ ਦੇ ਨਾਲ ਸੰਬੰਧਿਤ ਹੈਗੀਆਂ ਸੀਗੀਆਂ ਉਹ ਜ਼ਰੂਰ ਦੱਸਾਂਗੇ। ਅਜੇ ਨਗਰ ਕੀਰਤਨ ਵਾਲੇ ਕਹਿੰਦੇ ਆ ਉਹਨਾਂ ਦੇ ਨਾਲ ਗੱਲ ਹੋਈ ਸੀ ਸਾਡੀ, ਜਿਨ੍ਹਾਂ ਦੇ ਜਿਹੜੇ ਇੱਥੇ ਹੋਣੇ ਕਹਿੰਦੇ ਵੀ ਅਸੀਂ ਅਜੇ ਉੱਥੋਂ ਦੇ ਪ੍ਰਬੰਧਕਾਂ ਦੇ ਨਾਲ ਅਤੇ ਸਿਟੀ ਅਤੇ ਕਾਊਂਟੀ ਦੇ ਅਫੀਸ਼ੀਅਲਸ ਦੇ ਨਾਲ ਗੱਲਬਾਤ ਜਿਹੜੀ ਉਹ ਕਰ ਰਹੇ ਹਾਂ। ਫਿਰ ਜਿਸ ਤਰੀਕੇ ਦਾ ਉਹ ਸੁਝਾਅ ਸਾਨੂੰ ਦੇਣਗੇ ਅਸੀਂ ਉਸ ਹਿਸਾਬ ਦੇ ਨਾਲ ਪ੍ਰੋਗਰਾਮ ਆ ਉਹ ਰੱਖਾਂਗੇ। ਹਾਲ ਦੀ ਘੜੀ ਜਿਹੜੇ ਕੈਲੀਫੋਰਨੀਆ ਦੇ ਵਿੱਚ ਜਿਹੜੇ ਕੁਝ ਪ੍ਰੋਗਰਾਮ ਆ, ਇੱਕ ਜਿਹੜਾ ਐਜੂਕੇਸ਼ਨਲ ਸੈਮੀਨਾਰ ਗੁਰੂ ਨਾਨਕ ਦੇਵ ਜੀ ਦੇ ਉੱਤੇ ਸੰਬੰਧਿਤ ਸੀਗਾ, ਜਿਸ ਦੇ ਵਿੱਚ ਉੱਦਾਂ ਤਾਂ ਪਹੁੰਚ ਚੁੱਕੇ ਵੈਸੇ ਉਹ ਹੈਗੇ ਨੇ ਇੱਥੇ ਅਮਰੀਕਾ ਦੇ ਵਿੱਚ, ਪਰ ਉਹ ਫਰੈਜ਼ਨੋ ਸਟੇਟ ਯੂਨੀਵਰਸਿਟੀ ਨੇ ਉੱਥੇ ਇਕੱਠ ਹੋਣ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਪ੍ਰੋਗਰਾਮ ਜਿਹੜਾ ਉਹ ਕੈਂਸਲ ਜਿਹੜਾ ਉਹ ਕਰ ਦਿੱਤਾ ਆ। ਬੇਕਰਸਫੀਲਡ ਦੇ ਵਿੱਚ ਜਿਹੜਾ ਸੌਕਰ ਟੂਰਨਾਮੈਂਟ ਹੋਣਾ ਸੀ ਇਸ ਵੀਕਐਂਡ ਦੇ ਉੱਤੇ 14-15 ਤਰੀਕ ਨੂੰ, ਉਸ ਨੂੰ ਜਿਹੜਾ ਅਣਮਿੱਥੇ ਸਮੇਂ ਦੇ ਲਈ ਅੱਗੇ ਕਰ ਦਿੱਤਾ ਗਿਆ ਆ। ਜਿਹੜਾ GHG ਦੀ ਫਰੈਜ਼ਨੋ ਦੇ ਵਿੱਚ ਪਿਕਨਿਕ ਹੈਗੀ ਆ ਉਸ ਨੂੰ ਉਹਨਾਂ ਨੇ ਕੈਂਸਲ ਕਰ ਦਿੱਤਾ ਆ। ਸਰੀ ਦਾ ਜਿਹੜਾ ਨਗਰ ਕੀਰਤਨ ਆ ਜਿਹੜਾ ਜਿਸ ਦੇ ਵਿੱਚ ਸਭ ਤੋਂ ਵੱਡਾ ਇਕੱਠ ਜਿਹੜਾ ਹੁੰਦਾ ਆ ਉਸ ਨੂੰ ਵੀ ਜਿਹੜਾ ਹਾਲ ਦੀ ਘੜੀ ਉਹਨਾਂ ਨੇ ਰੱਦ ਕਰ ਦਿੱਤਾ ਆ। ਸਾਊਥ ਹਾਲ ਦੇ ਵਿੱਚ ਜਿਹੜਾ ਸੀਗਾ UK ਦੇ ਵਿੱਚ ਉਸ ਨੂੰ ਵੀ ਜਿਹੜਾ ਉਹ ਰੱਦ ਕਰ ਦਿੱਤਾ ਆ। ਬਹੁਤ ਸਾਰੇ ਗੁਰੂ ਘਰਾਂ ਤੋਂ ਰਿਪੋਰਟ ਆ ਰਹੀਆਂ ਜਿਹੜੇ ਵੀਕਐਂਡ ਦੇ ਉੱਤੇ ਉਹਨੀ ਪ੍ਰੋਗਰਾਮ ਜਿਹੜੇ ਆ ਆਪਣੇ ਘਟਾਏ ਹੈਗੇ ਆ, ਜਿਸ ਤਰ੍ਹਾਂ ਰੈਂਟਨ ਗੁਰੂ ਘਰ ਸਿਆਟਲ ਦੇ ਵਿੱਚ ਵੀ ਆਪਾਂ ਤੁਹਾਨੂੰ ਦੱਸਿਆ ਹੈਗਾ ਆ ਜੀ। ਹੋਰ ਵੀ ਜੇ ਕੋਈ ਕਿਸੇ ਗੁਰੂ ਘਰ ਦੀ ਅਪਡੇਟ ਹੋਈ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA 408-272-5200 'ਤੇ ਕਾਲ ਕਰਕੇ ਸਾਡੇ ਨਾਲ ਸ਼ੇਅਰ ਕਰ ਲਿਓ। ਫਿਰ ਆਪਾਂ ਸਵੇਰ ਵਾਲੇ ਪ੍ਰੋਗਰਾਮ ਦੇ ਵਿੱਚ ਸਾਰੇ ਜਿੰਨੇ ਆਪਣੇ ਸਰੋਤੇ ਆ ਉਹਨਾਂ ਨੂੰ ਅਪਡੇਟ ਕਰ ਦਾਂਗੇ। ਬਾਕੀ ਗੁਰੂ ਘਰਾਂ ਦੇ ਵਿੱਚ ਕੀ ਕੁਝ ਕਰਨਾ ਚਾਹੀਦਾ ਆ ਜਦੋਂ ਆਪਾਂ ਜਾਂਦੇ ਆ, ਉਹਦੇ ਬਾਰੇ ਇੱਕ ਨਾਰਥ ਅਮਰੀਕਨ ਸਿੱਖ ਮੈਡੀਕਲ ਅਤੇ ਡੈਂਟਲ ਐਸੋਸੀਏਸ਼ਨ ਵਾਲਿਆਂ ਨੇ ਬਹੁਤ ਵਧੀਆ ਜਿਹੜਾ ਫਲਾਇਰ ਬਣਾਇਆ ਆ, ਉਹ ਆਪਾਂ ਪੰਜਾਬੀ ਰੇਡੀਓ USA ਦੀ ਫੇਸਬੁੱਕ 'ਤੇ ਸ਼ੇਅਰ ਕੀਤਾ ਹੈ। ਬੈਟਰ ਤਾਂ ਇਹ ਹੋਊਗਾ ਜਿਹੜਾ ਆਪਣੇ ਗੁਰੂ ਘਰ ਜਾਂਦਾ ਆ ਉਹਨੂੰ ਪ੍ਰਿੰਟ ਕਰਕੇ ਐਂਟਰੈਂਸ 'ਤੇ ਲਾ ਦਿਓ, ਤਾਂ ਕਿ ਕੋਈ ਵੀ ਜਿਹੜਾ ਜਾ ਰਿਹਾ ਉਹ ਪੜ੍ਹ ਕੇ ਉਸੇ ਹਿਸਾਬ ਦੇ ਨਾਲ ਜਿਹੜਾ ਤਿਆਰੀ ਕਰਕੇ ਅੰਦਰ ਜਾਵੇ ਅਤੇ ਬਾਹਰ ਆਵੇ ਜੀ। ਲਾਸ ਰਿਓਸ ਕਮਿਊਨਿਟੀ ਕਾਲਜ ਵੀ ਕਹਿੰਦੇ ਕਰੋਨਾ ਵਾਇਰਸ ਦੇ ਖੌਫ ਦੇ ਕਰਕੇ ਜਿਹੜਾ ਸੈਕਰਾਮੈਂਟੋ ਇਲਾਕੇ ਦੇ ਵਿੱਚ ਹੈਗੇ ਨੇ ਉਹਨਾਂ ਨੂੰ
ਜਿਹੜਾ ਉਹ ਬੰਦ ਕਰ ਦਿੱਤਾ ਗਿਆ ਆ ਅਤੇ ਕਲਾਸਾਂ ਜਿਹੜੀਆਂ ਆਨਲਾਈਨ ਮੂਵ ਕਰ ਦਿੱਤੀਆਂ ਗਈਆਂ ਨੇ। ਇਹ ਇੱਦਾਂ ਇਸ ਤੋਂ ਇਲਾਵਾ ਹੋਰ ਵੀ ਕਾਫੀ ਕੁਛ ਜਿਹੜਾ ਆ ਉਹ ਕੈਂਸਲ ਨੇ। ਬਹੁਤ ਸਾਰੇ ਵੱਡੇ ਯੂਨੀਵਰਸਿਟੀਆਂ ਨੇ ਆਪਣੇ ਬੱਚਿਆਂ ਨੂੰ ਡੋਰਮ ਖਾਲੀ ਕਰਨ ਦੇ ਲਈ ਵੀ ਆਖਿਆ ਹੈ ਅਤੇ ਆਨਲਾਈਨ ਕਲਾਸਾਂ ਦੇ ਉੱਤੇ ਤਰਜੀਹ ਜਿਹੜੀ ਉਹ ਦੇ ਰਹੇ ਨੇ। ਸੋ ਇਹ ਸੀਗੀਆਂ ਜਿਹੜੀਆਂ ਲੇਟੈਸਟ ਅਪਡੇਟਸ ਆਪਾਂ ਤੁਹਾਡੇ ਸਾਰਿਆਂ ਦੇ ਨਾਲ ਸਾਂਝੀਆਂ ਕੀਤੀਆਂ ਆ। ਅਤੇ ਜ਼ਰੂਰ ਆਪਣੇ ਆਪ ਦਾ ਜਿਹੜਾ ਧਿਆਨ ਰੱਖੋ, ਆਪਣੇ ਸਾਫ ਸਫਾਈ ਦਾ ਜਿਹੜਾ ਉਹ ਧਿਆਨ ਰੱਖੋ, ਹਾਈਜੀਨ ਦਾ ਜਿਹੜਾ ਉਹ ਧਿਆਨ ਰੱਖੋ। ਭੀੜ ਭਾੜ ਵਾਲੇ ਇਲਾਕੇ ਜਿਹੜੇ ਆ ਹਾਲ ਦੀ ਘੜੀ ਆਉਂਦੇ ਭਵਿੱਖ ਤੱਕ ਜਿਹੜਾ ਉਹਨਾਂ ਦਾ ਪਰਹੇਜ਼ ਜਿਹੜਾ ਉਹ ਰੱਖਿਆ ਜਾਵੇ। ਬੱਚਿਆਂ ਦਾ, ਬਜ਼ੁਰਗਾਂ ਦਾ, ਆਪਣਾ ਸਾਰਿਆਂ ਦਾ ਜਿਹੜਾ ਆ ਉਹ ਖਾਸ ਧਿਆਨ ਰੱਖੋ। ਨਹਾਵੋ ਧੋਵੋ ਜ਼ਿਆਦਾ, ਹੱਥ ਜਿਹੜੇ ਉਹ ਧੋਂਦੇ ਰਹੋ, ਹੈਂਡ ਸੈਨੀਟਾਈਜ਼ਰ ਜਿਹੜੇ ਉਹ ਯੂਜ਼ ਕਰਦੇ ਰਹੋ। ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਧਿਆਨ ਜਿਹੜਾ ਉਹ ਰੱਖਿਆ ਜਾਵੇ। ਪਬਲਿਕ ਰੈਸਟ ਰੂਮਾਂ ਤੋਂ ਭਾਈ ਹਾਲ ਦੀ ਘੜੀ ਤੱਕ ਤੁਹਾਨੂੰ ਬਚਣ ਦੀ ਹੀ ਜਿਹੜੀ ਉਹ ਆਪਾਂ ਸਲਾਹ ਦਿੰਦੇ ਹਾਂ। ਟਰੱਕਰਸ ਦੇ ਲਈ ਕੋਈ ਹੋਰ ਚਾਰਾ ਨਹੀਂ ਆ। ਸੋ ਉਹਨਾਂ ਦਾ ਟਾਵਲ ਜਿਹੜਾ ਕਦੀ ਵੀ ਜਿਹੜਾ ਉਹ ਨਾ ਯੂਜ਼ ਕਰੋ। ਆਪਣੇ ਟਾਵਲ ਜਿਹੜੇ ਉਹ ਐਕਸਟਰਾ 2-4 ਜਿਹੜੇ ਉਹ ਲੈ ਕੇ ਜਾਓ ਜੇ ਤੁਹਾਨੂੰ ਐਕਸਟਰਾ 2-4 ਦਿਨ ਸੜਕ ਦੇ ਉੱਤੇ ਰਹਿਣਾ ਵੀ ਪੈਂਦਾ ਆ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਜਿਹੜਾ ਉਹ ਧਿਆਨ ਰੱਖੋ। ਜਿੱਥੇ ਵੀ ਰੈਸਟ ਰੂਮ ਯੂਜ਼ ਕਰਦੇ ਆ, ਕੁਛ ਵੀ ਯੂਜ਼ ਕਰਦੇ ਆ, ਆਪਣੇ ਕੋਲ ਆਪਣੇ ਜਿਹੜੇ ਆ ਵਾਈਪਸ ਵਗੈਰਾ ਆ ਉਹ ਜ਼ਰੂਰ ਖੁਦ ਜਿਹੜੀਆਂ ਉਹ ਰੱਖੀਆਂ। ਬਹੁਤ ਸਾਰੇ ਸਾਨੂੰ ਮੈਸੇਜ ਕਰ ਰਹੇ ਫੇਸਬੁੱਕ ਤੋਂ, ਸਾਡੇ ਰਿਸ਼ਤੇਦਾਰ ਪਹਿਲੀ ਵਾਰੀ ਆ ਰਹੇ ਜਾਂ ਕਈਆਂ ਨੇ ਵਾਪਸ ਆਉਣਾ ਹੈਗਾ ਆ। ਭਈ ਆਪਾਂ ਕੋਈ ਤੁਹਾਨੂੰ ਇਹ ਨਹੀਂ ਸੁਜੈਸ਼ਨ ਨਹੀਂ ਦੇ ਸਕਦੇ। ਸਟੇਟ ਡਿਪਾਰਟਮੈਂਟ ਜਿਹੜਾ US ਸਟੇਟ ਡਿਪਾਰਟਮੈਂਟ ਆ ਉਹਦਾ ਫ਼ੋਨ ਨੰਬਰ ਅਤੇ ਉਹਦਾ ਵੈਬਸਾਈਟ ਆਪਾਂ ਦਿੱਤਾ ਆ ਅਤੇ ਇਹ ਗਰੰਟੀ ਆ ਜੇ ਤੁਸੀਂ ਉਹਨਾਂ ਨੂੰ ਕਾਲ ਕਰੋਗੇ ਉਹ 24 ਆਵਰ ਹੀ ਓਪਨ ਹੁੰਦੇ ਆ। ਮੋਸਟ ਆਫ ਦਾ ਟਾਈਮ ਫੋਨ ਨਹੀਂ ਚੱਕਦੇ, ਪਰ ਜੇ ਤੁਸੀਂ ਮੈਸੇਜ ਛੱਡੋਗੇ ਉਹ ਰਿਟਰਨ ਕਾਲ ਜ਼ਰੂਰ ਕਰਦੇ ਹੈਗੇ ਆ, ਈਮੇਲ ਕਰਦੇ ਉਹਨਾਂ ਨੂੰ। ਸੋ ਉਹਨਾਂ ਨੂੰ ਤੁਸੀਂ ਜ਼ਰੂਰ ਫੋਨ ਕਾਲ ਕਰਕੇ ਕਨਫਰਮ ਕਰ ਸਕਦੇ ਹੋ ਜੀ। ਅਤੇ ਹੁਣ ਆਪਾਂ ਇੱਥੇ ਜਿਹੜੇ ਆਪਣੇ ਅੱਜ ਦੇ ਪ੍ਰੋਗਰਾਮ ਨੂੰ ਹਰਜੋਤ ਸਿੰਘ ਜੀ ਸਮਾਪਤ ਕਰਦੇ ਹਾਂ। ਮੇਰੇ ਰਾਜਕਰਮਵੀਰ ਸਿੰਘ, ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਜੇ ਤੁਸੀਂ ਉਹਨਾਂ ਨੂੰ ਕਾਲ